ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬੀ ਰੇਡੀਓ USA ਤੇ ਕਿਸੇ ਵੀ ਅਹਿਮ ਪੱਖ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਤੇ ਇਹਨਾਂ ਮਸਲਿਆਂ ਦੇ ਵਿੱਚ ਤੁਸੀਂ ਵੀ ਆਪਣੀ ਹਿੱਸੇਦਾਰੀ ਪਾਉਣੇ ਆ ਸਟੂਡੀਓ ਦੇ ਵਿੱਚ ਕਾਲ ਕਰਕੇ ਜਾਂ ਫਿਰ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਜਾਂ YouTube ਤੇ ਕਮੈਂਟ ਕਰਕੇ ਆਪਣੀ ਰਾਏ ਰੱਖ ਕੇ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਅੱਜ ਜਿਸ ਟੌਪਿਕ ਨੂੰ ਲੈ ਕੇ ਜਿਸ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਉਹ ਹੈ ਅੱਜ ਲਾਈਫ ਸਟਾਈਲ ਹੈ, ਸ਼ੁੱਕਰਵਾਰ ਹੈ। ਲਾਈਫ ਸਟਾਈਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚਿੰਤਾ ਦੀ। ਚਿੰਤਾ ਹਰ ਇੱਕ ਨੂੰ ਹੈ, ਕਿਸੇ ਨੂੰ ਕਾਸੇ ਦੀ, ਕਿਸੇ ਨੂੰ ਕਾਸੇ ਦੀ, ਕਿਸੇ ਨੂੰ ਸਿਹਤ ਦੀ ਚਿੰਤਾ ਹੈ, ਕਿਸੇ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ, ਕਿਸੇ ਨੂੰ ਘਰ-ਬਾਰ ਦੀ ਚਿੰਤਾ ਹੈ, ਕਿਸੇ ਨੂੰ ਵਿਦੇਸ਼ ਦੀ ਚਿੰਤਾ ਹੈ, ਕਿਸੇ ਨੂੰ ਦੇਸ਼ ਦੀ ਚਿੰਤਾ ਹੈ, ਕਿਸੇ ਨੂੰ ਵਪਾਰ ਦੀ ਚਿੰਤਾ ਹੈ। ਸੋ ਵੱਖ-ਵੱਖ ਤਰ੍ਹਾਂ ਦੀਆਂ ਚਿੰਤਾਵਾਂ ਨੇ, ਸਰੀਰਕ ਸਮੱਸਿਆਵਾਂ ਵੀ ਨੇ। ਹਰ ਤਰ੍ਹਾਂ ਦੀ, ਹਰ ਬੰਦੇ ਦੀ ਆਪਣੀ ਕੋਈ ਨਾ ਕੋਈ ਚਿੰਤਾ ਹੈ। ਕੋਈ ਜ਼ਿਆਦਾ ਡੁੱਬਿਆ ਰਹਿੰਦਾ ਤੇ ਕੋਈ ਚਿੰਤਾ ਦੇ ਵਿੱਚ ਘੱਟ ਗ੍ਰਸਤ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਤੁਸੀਂ ਇਹ ਜ਼ਰੂਰ ਦੱਸ ਸਕਦੇ ਹੋ ਵੀ ਚਿੰਤਾ ਤੋਂ ਛੁਟਕਾਰਾ ਕਿਵੇਂ ਪਾਈਏ, ਕਿ ਆਪਣੇ ਮਨ ਦੇ ਵਿੱਚ ਇੱਕੋ ਗੱਲ ਨੂੰ ਵਾਰ-ਵਾਰ ਘੁਮਾਈ ਜਾਣਾ ਕਿ ਸਾਡੀ ਸਿਹਤ, ਸਾਡੀ ਮਾਨਸਿਕ ਸਿਹਤ ਵਾਸਤੇ ਚੰਗੀ ਚੀਜ਼ ਹੈ। ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਧ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਅੱਜ ਦੇ ਸਾਂਝੀ ਸਾਥ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਚਿੰਤਾ, ਸਟ੍ਰੈਸ ਜਿਹੜਾ ਹੁੰਦਾ ਆ ਉਸ ਨੂੰ ਲੈ ਕੇ। ਸਟ੍ਰੈਸ ਦੇ ਬੜੇ ਰੂਪ ਨੇ, ਬੜੀਆਂ ਜਿਹੜੀਆਂ ਇਹ ਚੀਜ਼ਾਂ ਇਸ ਟਾਈਮ ਆ ਰਹੀਆਂ, ਪਰ ਆਪਾਂ ਇਹ ਦੇਖਿਆ ਵੀ ਪਿਛਲੇ ਕੁਛ ਸਮੇਂ ਦੇ ਵਿੱਚ, ਕੁਛ ਵਕਤ ਦੇ ਵਿੱਚ ਸਟ੍ਰੈਸ ਨੇ ਜ਼ਿਆਦਾ ਜਿਹੜਾ ਆ ਉਹ ਕਹਿ ਸਕਦੇ ਵੀ ਉਹਦਾ ਮਾੜਾ ਪ੍ਰਕੋਪ ਆ ਉਹ ਦੁਨੀਆ ਭਰ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਉਸਦਾ ਬਣਿਆ ਹੈਗਾ ਆ। ਜੀ। ਸਟ੍ਰੈਸ, ਚਿੰਤਾ ਇੱਕ ਨੈਚੁਰਲ ਹਿਊਮਨ ਫਿਨੋਮੀਨਾ ਹੈ। ਜੀ। ਹਰ ਇੱਕ ਇਨਸਾਨ, ਹਰ ਇੱਕ ਜਾਨਵਰ ਦੇ ਵਿੱਚ ਜਿਹੜੀ ਇਹ ਚਿੰਤਾ ਆਉਂਦੀ ਆ, ਕੁਛ ਚਿਰ ਦੇ ਲਈ ਆਉਂਦੀ ਆ, ਚਲੇ ਜਾਂਦੀ ਆ। ਠੀਕ ਹੈ। ਤੇ ਪਰ ਇਨਸਾਨ ਨੇ ਕੀ ਕਰ ਲਿਆ ਆ, ਚਿੰਤਾ ਨੂੰ ਆਪਣਾ ਮਿੱਤਰ ਬਣਾ ਲਿਆ। ਉਹ ਸਟ੍ਰੈਸ ਵਾਲੇ ਇੱਕ ਕਹਿ ਲਓ ਵੀ ਸਟੇਟ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਸਕਦਾ। ਬਿਲਕੁਲ ਸਹੀ। ਨਿਕਲ ਹੀ ਨਹੀਂ ਪਾ ਰਿਹਾ। ਨਿਕਲ ਜਾਂਦੇ ਨੇ ਕਈ, ਐਸੀ ਨਹੀਂ ਵੀ ਸਾਰਿਆਂ ਨੂੰ ਚਿੰਤਾ ਆਉਂਦੀ ਆ ਚਲੇ ਜਾਂਦੀ ਆ, ਆਉਂਦੀ ਆ ਚਲੀ ਜਾਂਦੀ, ਜਿਹੜਾ ਕਿ ਇੱਕ ਨੈਚੁਰਲ ਵੇ ਆ। ਹਿਊਮਨ ਇਨਸਾਨ ਦਾ ਜਿਹੜਾ ਫਾਈਟ ਐਂਡ ਫਲਾਈਟ ਰਿਸਪੌਂਸ ਆ, ਸਟ੍ਰੈਸ ਨੂੰ ਲੈ ਕੇ ਇੱਕ ਡਿਫਰੈਂਟ ਹਾਰਮੋਨਸ ਸਿਕਰੀਟ ਹੋਣੇ ਤੁਹਾਡੀ ਬ੍ਰੇਨ ਦੇ ਵਿੱਚ, ਤੁਹਾਡੇ ਸਰੀਰ ਦੇ ਵਿੱਚ, ਜਿਹਦੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਹੋਣੀਆਂ, ਉਹ ਡੈਫੀਨੇਟਲੀ ਇੱਕ ਨੈਚੁਰਲ ਐਵੋਲਿਊਸ਼ਨ ਪ੍ਰਕਿਰਿਆ ਦਾ ਹਿੱਸਾ ਰਿਹਾ ਆ। ਪਰ ਆਪਾਂ ਹੁਣ ਚਿੰਤਾਵਾਂ ਇੰਨੀਆਂ ਕੁ ਜ਼ਿਆਦਾ ਆਪਣੇ ਉੱਤੇ ਪਾ ਕੇ ਬਹਿ ਗਏ ਆ, ਜਾਣ ਬੁੱਝ ਕੇ ਆਪਾਂ, ਮੈਂ ਕਹੂੰਗਾ ਵੀ ਉਹਦੇ ਵਿੱਚੋਂ ਆਪਾਂ ਇੰਨੇ ਕੁ ਗ੍ਰਸਤ ਹੋ ਗਏ, ਆਪਾਂ ਅਡਿਕਟ ਹੀ ਹੋ ਗਏ, ਸਟ੍ਰੈਸ ਦੇ ਅਡਿਕਟ ਹੋ ਗਏ ਕਈ। ਤੇ ਕਈ ਜਿਹੜੇ ਉਹਦੇ ਵਿੱਚੋਂ ਨਿਕਲਣ ਦੇ ਲਈ ਉਹ ਸਾਈਕਲ ਹੀ ਜਿਹੜਾ ਉਹਨਾਂ ਦਾ ਉਹ ਟੁੱਟ ਨਹੀਂ ਪਾ ਰਿਹਾ। ਸੋ ਅੱਜ ਇਸੇ ਦੇ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਨੀ ਹੈ, ਗੱਲਬਾਤ ਜਿਹੜੀ ਉਹ ਕਰਨੀ ਆ। ਸਟ੍ਰੈਸ ਨਾਲ ਕੋਪ ਕਿੱਦਾਂ ਕਰਨਾ ਆ, ਕਿੱਦਾਂ ਇਹਦੇ ਵਿੱਚੋਂ ਨਿਕਲਣਾ ਆ, ਕੀ ਜਿਹੜੇ ਆ ਤੁਸੀਂ ਕੀ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਇਹ ਸਵਾਲ ਵੀ ਆ, ਇਹ ਵਿਚਾਰ ਦੇ ਲਈ, ਚਰਚਾ ਦੇ ਲਈ ਖੁੱਲਾ ਸੱਦਾ ਵੀ ਆ ਵੀ ਤੁਸੀਂ ਵੀ ਦੱਸੋ, ਤੁਸੀਂ ਜਦ ਚਿੰਤਾ ਦੇ ਵਿੱਚ ਹੁੰਦੇ ਆ, ਸਟ੍ਰੈਸ ਦੇ ਵਿੱਚ ਹੁੰਦੇ ਆ, ਕੀ ਜਿਹੜੇ ਆ ਉਹ ਤੁਸੀਂ ਚੀਜ਼ਾਂ ਕਰਦੇ ਆ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਮਦਦ ਮਿਲਦੀ ਆ, ਵੀ ਉਹਦੇ ਵਿੱਚੋਂ ਜਦੋਂ ਆਪਾਂ ਨਿਕਲ ਸਕੀਏ। ਕੀ ਕੋਈ ਨਵੀਂ ਹੌਬੀ ਕਰਦੇ ਆ, ਜਾਂ ਕੋਈ ਪੜ੍ਹਦੇ ਆ, ਜਾਂ ਕਿਤੇ ਬਾਹਰ ਘੁੰਮਣ ਲਈ ਜਾਂਦੇ ਆ, ਕਿਸੇ ਨਾਲ ਗੱਲ ਕਰਕੇ ਹੁੰਦੀ ਆ, ਕੁਛ ਵੀ ਹੋਵੇ ਤਾਂ ਉਹ ਤੁਸੀਂ ਜ਼ਰੂਰ ਸ਼ੇਅਰ ਕਰੋ। ਤੇ ਉਹਦੇ ਲਈ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 408 272 5200 408 272 5200 ਦੇ ਉੱਤੇ। ਪਹਿਲਾਂ ਅਕਸਰ ਹੀ ਇਹ ਕਿਹਾ ਜਾਂਦਾ ਸੀਗਾ ਵੀ ਮਨੁੱਖ ਰਿਸ਼ਤਿਆਂ ਦੀ ਚਿੰਤਾ ਬਹੁਤ ਕਰਦਾ ਹੈ, ਪਰ ਅੱਜ ਕੱਲ੍ਹ ਕਈ ਮਨੁੱਖ ਐਸੇ ਨੇ ਜਿਹੜੇ ਇਕੱਲੇਪਨ ਦੀ ਚਿੰਤਾ ਦੇ ਵਿੱਚ ਨੇ, ਉਹਨਾਂ ਨੂੰ ਇਕੱਲਤਾ ਖਾ ਰਹੀ ਹੈ। ਸੋ ਇਹ ਵੀ ਚਿੰਤਾ ਜਿਹੜੇ ਪਰਿਵਾਰਾਂ ਦੇ ਵਿੱਚ ਜਿਵੇਂ ਆਪਾਂ ਰਹਿੰਦੇ, ਜਿਵੇਂ ਏਸ਼ੀਅਨ ਲੋਕਾਂ ਦਾ ਸੱਭਿਆਚਾਰ ਹੈ ਕਿ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਜੁਆਇੰਟ ਸਾਂਝੇ ਪਰਿਵਾਰਾਂ ਦੇ ਵਿੱਚ ਰਹਿਣ ਦਾ ਜਿਹੜੀ ਸਾਡਾ ਇੱਕ ਸੱਭਿਆਚਾਰ ਹੈ, ਉਹਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਯਾਰ ਮੇਰੇ ਭਤੀਜੇ ਦਾ ਕੀ ਹੋਊ, ਭਤੀਜੀ ਦਾ ਕੀ ਹੋਊ, ਫਲਾਣੇ ਦਾ ਵਿਆਹ ਕਰਨ ਵਾਲਾ, ਫਲਾਣੇ ਨੂੰ ਸਕੂਲ ਪਾਉਣਾ। ਇਸ ਤਰ੍ਹਾਂ ਦੀਆਂ ਚਿੰਤਾਵਾਂ ਦੇ ਵਿੱਚ ਮਨੁੱਖ ਗ੍ਰਸਿਆ ਪਿਆ। ਪਰ ਕਈ ਲੋਕ ਚਿੰਤਾ ਨੂੰ ਇੱਕ ਰੋਗ ਵਾਂਗ ਲੈ ਲੈਂਦੇ ਨੇ। ਆਪਾਂ ਦੇਖਿਆ ਉਹਨਾਂ ਦੇ ਵਿਹਾਰ ਬਦਲ ਜਾਂਦੇ ਨੇ, ਉਹਨਾਂ ਨੂੰ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ, ਕਈ ਹੋਰ ਮਾਨਸਿਕ ਸਮੱਸਿਆਵਾਂ ਉਹਨਾਂ ਨੂੰ ਆਣ ਘੇਰਦੀਆਂ ਨੇ
ਤਾਂ ਇਸ ਤਰ੍ਹਾਂ ਦੇ ਨਾਲ ਉਹ ਆਪਣੀ ਜਿਹੜੀ ਚੰਗੀ ਵਧੀਆ ਇੱਕ ਜ਼ਿੰਦਗੀ ਲੰਘ ਰਹੀ ਹੁੰਦੀ ਹੈ, ਜਿਹੜੀ ਕਿ ਪਹਿਲਾਂ ਨਿਰੋਗ ਹੁੰਦੀ ਹੈ ਜਾਂ ਸਹੀ ਚੱਲ ਰਹੀ ਹੁੰਦੀ ਹੈ, ਉਹਨੂੰ ਵੀ ਕਿਤੇ ਨਾ ਕਿਤੇ ਇਹ ਚਿੰਤਾ ਇਹਨੂੰ ਰੋਗ ਕਿਹਾ ਜਾਂਦਾ ਹੈ। ਤੇ ਹਾਲਾਂਕਿ ਇਹਦੇ ਨਾਲ ਜੇ ਨੰਨਾ ਲਾ ਦਿੰਦੇ ਹੋ ਤੁਸੀਂ ਚਿੰਤਨ, ਤਾਂ ਇੱਕ ਬਹੁਤ ਵਧੀਆ ਲਫ਼ਜ਼ ਹੈ ਕਿ ਕਿਸੇ ਗੱਲ ਤੇ ਚਿੰਤਨ ਕਰਨਾ, ਕਿਸੇ ਗੱਲ ਦੀ ਪੜਚੋਲ ਕਰਨਾ। ਪਰ ਜੇ ਤੁਸੀਂ ਚਿੰਤਾ ਕਰ ਰਹੇ ਹੋ ਤਾਂ ਚਿੰਤਾ ਔਰ ਇੱਕ ਟਾਸਕ ਨੂੰ ਲੈ ਕੇ ਜਾਂ ਇੱਕ ਟਾਸਕ ਦੀ ਤੁਹਾਡਾ ਮਨ ਆ, ਜਿਹੜਾ ਤੁਹਾਡਾ ਦਿਮਾਗ ਉਹ ਲੱਗਿਆ ਪਿਆ, ਤੇ ਉਹ ਤੁਹਾਡੀ ਸਿਰਫ એનર્ਜੀ ਤੇ ਟਾਈਮ ਨਹੀਂ ਵੇਸਟ ਕਰ ਰਿਹਾ, ਉਹ ਤੁਹਾਨੂੰ ਕਈ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ। ਬਿਲਕੁਲ ਟਿੱਪੀ ਲਾ ਦਿਓ ਜੀ ਤੇ ਜਿਹੜੀ ਇਹ ਚਿੰਤਾ ਹਾਂਜੀ ਚਿਤਾ ਉਹਨੂੰ ਚਿਤਾ ਹਟਾ ਦਿਓ ਤੇ ਨਹੀਂ ਚਿੰਤਾ ਚਿਤਾ ਸਮਾਨ ਹਾਂਜੀ ਹਾਂਜੀ ਇਹ ਹਾਂਜੀ ਇਹ ਆਖਿਆ ਕਿਹਾ ਜਾਂਦਾ। ਜਾਂਦਾ ਹਾਂਜੀ ਇਹ ਮਤਲਬ ਇਹ ਗੱਲਾਂ ਜਿਹੜੀਆਂ ਨਾ ਬੰਦਾ ਜਿਹੜਾ ਸਾਇੰਸ ਅੱਜ ਦੱਸਦੀ ਆ ਹਾਂਜੀ ਕਈ ਚੀਜ਼ਾਂ ਇਹ ਆਪਣੇ ਬਜ਼ੁਰਗਾਂ ਨੇ ਬੜੇ ਚਿਰ ਦੀਆਂ ਘੋਖੀਆਂ ਸੀ, ਧੋਖੀਆਂ ਸਹੀ ਦੇਖੀਆਂ ਸੀ। ਉਹਨਾਂ ਦੇ ਜਿਹੜੇ ਤਜਰਬਿਆਂ ਚੋਂ ਨਿਕਲੀਆਂ ਇਹ ਜਿਹੜੀਆਂ ਇਹ ਗੱਲਾਂ ਨੇ, ਇਹ ਅਖਾਣ ਨੇ, ਮੁਹਾਵਰੇ ਨੇ, ਜੀ ਇਹ ਚੀਜ਼ਾਂ ਜਿਹੜੀਆਂ ਆਈਆਂ ਨੇ ਉਹ ਐਵੇਂ ਨਹੀਂ ਆਈਆਂ ਵੀ ਕਿਸੇ ਨੇ ਇਹ ਨਹੀਂ ਆ ਵੀ ਕਿਸੇ ਨੇ ਮੂੰਹ ਚੱਕ ਕੇ ਕਹਿਤਾ ਵੀ ਅੱਛਾ ਟਿੱਪੀ ਲਾ ਦਈਏ ਤੇ ਫਿਰ ਕੀ ਹੁੰਦਾ, ਫਿਰ ਕੀ ਹੁੰਦਾ, ਇਦਾਂ ਵੀ ਇਦਾਂ ਨਹੀਂ, ਤੱਤ ਨੇ ਇਹ ਗੱਲਾਂ, ਤੱਤ ਨੇ ਇਹ ਜ਼ਿੰਦਗੀ ਦੇ ਤੱਤ ਜਿਹੜੇ ਉਹਨਾਂ ਨੇ ਕੱਢੇ ਹੋਏ ਨੇ। ਹਾਂਜੀ ਸੋ ਇਹ ਚਿੰਤਾ ਵਾਕਿਆ ਚਿਤਾ ਸਮਾਨ ਆ। ਜਿਹੜਾ ਮੈਂ ਸ਼ੁਰੂਆਤ 'ਚ ਪ੍ਰਵੀਨ ਮੈਂ ਗੱਲ ਜਿਹੜੀ ਆਖੀ ਆ ਵੀ ਇੱਕ ਜਿਹੜੇ ਕੈਮੀਕਲ ਹੁੰਦਾ ਆ, ਇਹ ਇੱਕ ਐਮਰਜੈਂਸੀ ਰਿਸਪੌਂਸ ਹੁੰਦਾ ਸਟ੍ਰੈਸ ਦਾ। ਹੁਣ ਇੱਕ ਹਿਰਨ ਆ, ਉਹਦੇ ਮਗਰ ਮੰਨ ਲਓ ਵੋਲਫ ਪਿਆ, ਕਾਇਓਟੀਜ਼ ਆ ਜਾਂ ਕੋਈ ਸ਼ੇਰ ਆ, ਉਹਨੂੰ ਉਸ ਟਾਈਮ ਤੇ ਚਿੰਤਾ ਵੀ ਮੈਨੂੰ ਖਾ ਨਾ ਜਾਵੇ। ਜਦੋਂ ਉਹ ਖਤਰਾ ਟਲ ਜਾਂਦਾ ਉਹ ਆਪਣੀ ਰੈਗੂਲਰ ਜ਼ਿੰਦਗੀ ਦੇ ਵਿੱਚ ਘਾਹ ਚੁਗਣ ਲੱਗ ਜਾਂਦਾ, ਪਾਣੀ ਪੀਣ ਲੱਗ ਜਾਂਦਾ। ਉਹ ਇਸ ਚਿੰਤਾ ਦੇ ਵਿੱਚ ਥੋੜੀ ਜਿੰਦਾ ਰਹਿੰਦਾ ਵੀ ਹਾਏ ਮੈਨੂੰ ਦੁਬਾਰਾ ਸ਼ੇਰ ਨਾ ਖਾ ਜਾਵੇ, ਮੈਂ ਕਿਤੇ ਲੋਕੇ ਬੈਠਾ ਰਵਾਂ। ਨਾਰਮਲ ਹੋ ਜਾਂਦਾ, ਖਤਰਾ ਟਲ ਗਿਆ ਤੇ ਖਤਰਾ ਟਲ ਗਿਆ, ਨਾਰਮਲ ਹੋ ਗਿਆ। ਪਰ ਹਿਊਮਨ ਇਨਸਾਨ ਅੱਜ ਦਾ ਕੀ ਨਹੀਂ ਹੋ ਰਿਹਾ, ਉਹਨੂੰ ਇਹੀ ਫਿਕਰ ਜਿਹੜਾ ਉਹ ਸਤਾਈ ਜਾ ਰਿਹਾ, ਇਹੀ ਚਿੰਤਾ ਉਹਨੂੰ ਸਤਾਈ ਜਾ ਰਹੀ ਹੈ ਵੀ ਖੌਰੇ ਪਤਾ ਨਹੀਂ ਹੋ ਕੀ ਜਾਣਾ। ਹਾਂਜੀ ਵੀ ਹੋ ਕੀ ਜਾਣਾ। ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਨਹੀਂ ਆ, ਜਿੱਤੇ ਤੁਸੀਂ ਕੋਈ ਕਾਬੂ ਨਹੀਂ ਰੱਖ ਪਾ ਰਹੇ, ਉਹਦੀ ਚਿੰਤਾ ਕਰ ਕਰਕੇ ਤੁਸੀਂ ਆਪਣੇ ਆਪ ਨੂੰ ਬਿਮਾਰ ਕਰ ਰਹੇ ਆ। ਸੋ ਇਹ ਜਿਹੜੇ ਥਾਟਸ ਨੇ, ਇਹ ਜਿਹੜਾ ਰਿਸਪੌਂਸ ਹੁੰਦਾ ਹੈ ਬੋਡੀ ਦਾ ਰਿਸਪੌਂਸ ਆ ਉਸ ਟਾਈਮ ਦੇ ਉੱਤੇ ਜਿਹੜੇ ਆ, ਜੇ ਉਸ ਤੁਸੀਂ ਸਟੇਟ ਦੇ ਵਿੱਚ ਆਲ ਦਾ ਟਾਈਮ ਰਹੋਗੇ, ਮਤਲਬ ਇਹ ਤੁਹਾਡੇ ਖਿਆਲਾਤ ਆ, ਇੱਕ ਥਾਟ ਆ ਤੁਹਾਡਾ ਵੀ ਸਟ੍ਰੈਸ ਦਾ ਤੁਹਾਡਾ ਥਾਟ ਆ, ਫਿਕਰ ਕਰ ਰਿਹਾ ਹੈ, ਇਹ ਉਹਦੇ ਨਾਲ ਉਹ ਕੈਮੀਕਲ ਰਿਐਕਸ਼ਨ ਆਪਣੇ ਅੰਦਰ ਹੋ ਰਿਹਾ, ਉਹ ਆਪਣੇ ਸਰੀਰ ਨੂੰ ਬਦਲ ਰਿਹਾ ਹੈ, ਫਿਜ਼ੀਕਲੀ, ਇਮੋਸ਼ਨਲੀ, ਮੈਂਟਲੀ ਤੁਹਾਨੂੰ ਜਿਹੜਾ ਉਹ ਚੇਂਜ ਕਰ ਰਿਹਾ ਹੈ, ਇਹ ਇੱਕ ਥਾਟ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਜੇ ਗਲਤ ਮਾੜਾ ਸੋਚਦੇ ਰਹੋਗੇ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਬਿਮਾਰ ਕਰ ਲੈਣਾ ਵਾ। ਸੋ ਤੁਸੀਂ ਕਰ ਰਹੇ, ਕਰ ਨਹੀਂ ਲੈਣਾ, ਕਰ ਰਹੇ ਆ। ਹਾਂਜੀ, ਪ੍ਰੋਸੈਸ ਅੰਦਰ ਚੱਲ ਰਿਹਾ ਆ। ਹਾਂਜੀ, ਇਟਸ ਗੋਇੰ ਟੂ ਟੇਕ ਟਾਈਮ, ਥੋੜਾ ਵਕਤ ਲੱਗੂਗਾ, ਪਰ ਉਸ ਨੇ ਤੁਹਾਨੂੰ ਬਿਮਾਰ ਕਰਨਾ ਹੀ ਕਰਨਾ। ਸਟ੍ਰੈਸ ਇਜ਼ ਕਿਲਿੰਗ ਯੂ। ਸੋ ਇਹ ਚੀਜ਼ ਆ, ਤੇ ਇਹੀ ਚੀਜ਼ ਦਿਮਾਗ ਦੇ ਵਿੱਚ ਜੇ ਤੁਸੀਂ ਇਹੀ ਚੰਗੇ ਖਿਆਲਾਤ ਰੱਖੋਗੇ ਤੇ ਇਹ ਰਿਵਰਸ ਹੋਊਗਾ। ਇਹ ਚੀਜ਼ ਜਿਹੜੀ ਆ ਉਹ ਉਲਟਾ ਚੱਲੂਗੀ, ਉਹੀ ਮਨ ਦੇ ਨਾਲ ਤੇ ਉਹੀ ਚੀਜ਼ਾਂ ਦੇ ਨਾਲ ਜਿਹੜਾ ਉਹ ਚੀਜ਼ਾਂ ਅਸਰ ਪੈਂਦੀਆਂ। ਇੱਕ ਰੀਸੈਂਟਲੀ ਪ੍ਰਵੀਨ ਮੈਂ ਚੀਜ਼ ਪੜ੍ਹੀ ਸੀ, ਬੜੀ ਮੈਨੂੰ ਉਹਨੇ ਬੜਾ ਹੈਰਾਨ ਕੀਤਾ। ਇੱਕ ਬੰਦਾ ਸੀ ਬਿਮਾਰ ਸੀ, ਉਹਨੂੰ ਕੈਂਸਰ ਕਹਿੰਦੇ ਸੀਗੇ ਵੀ ਕਿਸੇ ਤਰੀਕੇ ਦਾ ਸੀਗਾ। ਉਹਨੇ ਕਿਤੇ ਕਿਸੇ ਇੱਕ ਦਵਾਈ ਬਾਰੇ ਪਤਾ ਲੱਗਾ ਵੀ ਕੋਈ ਐਕਸ ਦਵਾਈ ਆ, ਜੇ ਖਾਓਗੇ ਉਹਦੇ ਨਾਲ ਠੀਕ ਹੋ ਸਕਦਾ ਆ। ਅਜੇ ਉਸ ਦੀ ਕੋਈ ਬਹੁਤੀ ਸਟੱਡੀ ਨਹੀਂ ਸੀ ਹੋਈ, ਪਰ ਉਹਨੂੰ ਪਤਾ ਲੱਗਾ। ਉਹ ਆਪਣੇ ਡਾਕਟਰ ਕੋਲ ਗਿਆ, ਡਾਕਟਰ ਨੇ ਕਿਹਾ ਵੀ ਇਹਦੇ ਬਾਰੇ ਦਵਾਈ ਬਾਰੇ ਜੇ ਆਪਾਂ ਨੂੰ ਪਤਾ ਨਹੀਂ। ਉਹਨੂੰ ਚਿੰਤਾ ਹੋ ਰਹੀ ਸੀਗੀ ਵੀ ਮੈਂ ਕਿੱਦਾਂ ਮੈਂ ਬਚੂੰਗਾ, ਨਹੀਂ ਹੋ ਜਾਊਗਾ, ਕੀ ਹੋ ਜਾਊਗਾ। ਡਾਕਟਰ ਨੇ ਦੇਖਿਆ ਵੀ ਚੱਲ ਹੁਣ ਹੈ ਤਾਂ ਥੋੜਾ ਹੀ ਵਕਤ, ਇਹਨੂੰ ਕਹਿ ਦਿੰਨੇ ਆ। ਦਵਾਈ ਉਹਦੇ ਕੋਲ ਸੀਗੀ ਨਹੀਂ, ਉਹਨੇ ਕੋਈ ਹੋਰ ਚੀਜ਼ ਉਹਨੂੰ ਦੇ ਦਿੱਤੀ, ਪਲਸੀਬੋ ਜਿਹਨੂੰ ਕਹਿੰਦੇ ਆ ਨਾ, ਮਿੱਠੀ ਗੋਲੀ। ਉਹਨੇ ਮਿੱਠੀਆਂ ਗੋਲੀਆਂ ਉਹਨੂੰ ਦੇ ਦਿੱਤੀਆਂ ਵੀ ਆਹ ਦਵਾਈ ਆ, ਤੂੰ ਖਾਈ ਜਾ, ਠੀਕ ਹੋ ਗਿਆ। ਉਹਨੂੰ ਬਾਅਦ 'ਚ ਫਿਰ ਥੋੜੇ ਚਿਰ ਬਾਅਦ ਪਤਾ ਲੱਗਾ ਵੀ ਨਹੀਂ, ਇਹਦੇ ਨਾਲ ਨਹੀਂ, ਇੱਕ ਕੋਈ ਹੋਰ ਆ, ਉਹਦੇ ਨਾਲ ਜਿਹੜਾ ਹੋਊਗਾ। ਉਹ ਜਦੋਂ ਉਹਨੂੰ ਇਹ ਫਿਕਰ ਲੱਗ ਗਈ ਵੀ ਅੱਛਾ ਆਹ ਵਾਲੀ ਦਵਾਈ ਅਸਰਦਾਰ ਨਹੀਂ ਆ, ਕਿਉਂਕਿ ਬਾਅਦ ਦੇ ਵਿੱਚ ਇਹ ਰਿਪੋਰਟ ਆ ਗਈ ਵੀ ਇਹ ਦਵਾਈ ਦਾ ਅਸਰ ਘਟ ਗਿਆ, ਵੀ ਹੈ ਨਹੀਂ ਹੈ, ਇਹਨੇ ਕੈਂਸਰ ਦੇ ਉੱਤੇ ਨਹੀਂ ਕੀਤਾ। ਉਹਨੂੰ ਫਿਕਰ ਹੋ ਗਈ, ਉਹਨੇ ਆਪਣੇ ਆਪ ਨੂੰ ਫਿਰ ਬਿਮਾਰ ਕਰ ਲਿਆ। ਉਹ ਡਾਕਟਰ ਕੋਲ ਫਿਰ ਗਿਆ ਬਿਮਾਰ ਹੋ ਕੇ ਵੀ ਆਹ ਕੀ ਹੈ, ਵੀ ਮੈਂ ਤਾਂ ਏਦਾਂ ਹੋ ਗਿਆ। ਕਹਿੰਦਾ ਯਾਰ ਜਦੋਂ ਤੈਨੂੰ ਪਹਿਲਾਂ ਵੀ ਦਵਾਈ ਦਿੱਤੀ ਸੀ ਉਹ ਇਹ ਨਹੀਂ ਸੀ, ਉਹ ਮਿੱਠੀ ਗੋਲੀ ਸੀਗੀ। ਸੋ ਇੱਥੋਂ ਹੀ ਪਤਾ ਲੱਗਦਾ ਵੀ ਮਨ ਦੇ ਵਿੱਚ ਜੇ ਤੁਸੀਂ ਨੈਗੇਟਿਵ ਮਾੜੇ ਥਾਟ ਲੈ ਕੇ ਤੁਰੇ ਚੱਲੋਗੇ ਤਾਂ ਉਹ ਤੁਸੀਂ ਆਪਣੇ ਆਪ ਨੂੰ ਮਾਰਨ ਨਾਲ ਨਹੀਂ ਤੁਰੋਗੇ। ਜੇ ਪੋਜ਼ਿਟਿਵ ਚੰਗੇ ਖਿਆਲਾਤ, ਮੈਂ ਠੀਕ ਹੋ ਜਾਊਂਗਾ, ਮੈਂ ਇਹ ਸੋਚਦਾ ਆ ਵੀ ਇਦਾਂ ਹੋ ਜਾਊਗਾ, ਪੋਜ਼ਿਟਿਵ ਚੀਜ਼ਾਂ ਵੱਲ ਨੂੰ ਧਿਆਨ ਰੱਖੋਗੇ
ਤਾਂ ਤੁਸੀਂ ਆਪਣੇ ਆਪ ਨੂੰ ਅੰਦਰੋਂ ਫਿਜ਼ੀਕਲੀ ਵੀ ਠੀਕ ਕਰਦੇ ਆ ਤੇ ਮੈਂਟਲੀ ਵੀ ਠੀਕ ਕਰਦੇ ਆ। ਜੀ ਇਹ ਖਿਆਲਾਤ ਲਿਆਉਣੇ ਅੱਜ ਦੇ ਜ਼ਮਾਨੇ 'ਚ ਥੋੜੇ ਔਖੇ ਲੱਗਦੇ ਆ, ਹਾਂਜੀ ਪਰ ਹੋ ਸਕਦਾ। ਹੋ ਸਕਦਾ ਬਿਲਕੁਲ। ਇੱਕ ਤਾਂ ਹੁੰਦੇ ਆ ਸਦੀਵੀ ਜਿਹੜੇ ਤੁਹਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ, ਇੱਕ ਹੁੰਦੇ ਕੁਝ ਖਾਸ ਘਟਨਾਵਾਂ ਜੋ ਤੁਹਾਡੇ ਆਲੇ ਦੁਆਲੇ ਵਾਪਰੀਆਂ ਉਹ ਤੁਹਾਡੇ ਮਨ ਤੇ ਡੂੰਘਾ ਅਸਰ ਪਾਉਂਦੀਆਂ। ਮਿਸਾਲ ਦੇ ਤੌਰ ਤੇ ਕੱਲ ਨਵਾਡਾ ਵਾਲੇ ਸਕੂਲ ਦਾ ਆਪਾਂ ਜ਼ਿਕਰ ਕੀਤਾ ਸੀਗਾ, ਖਬਰਾਂ ਆ ਰਹੀਆਂ ਜਾਂ ਕਹਿ ਲਓ ਕਿ ਇੱਕ ਸੂਚਨਾ ਆ ਗਈ, ਜਾਣਕਾਰੀ ਟੈਂਪਰੇਰੀ ਜਾਣਕਾਰੀ ਆ ਗਈ ਕਿ ਭਾਈ ਉੱਥੇ ਆਹ ਚੀਜ਼ ਹੋਈ ਹੈ, ਸਕੂਲ ਦੇ ਵਿੱਚ ਕੋਈ ਸ਼ੂਟਰ ਸ਼ਾਇਦ ਦੇਖਿਆ ਗਿਆ ਜਾਂ ਵੜ ਗਿਆ, ਸ਼ੱਕ ਹੈ। ਉਹ ਚੀਜ਼ ਵਾਪਰੀ ਚਾਹੇ ਨਹੀਂ ਵਾਪਰੀ, ਪਰ ਇੱਕ ਪੇਰੈਂਟ ਦੇ ਤੌਰ ਤੇ, ਇੱਕ ਬੱਚੇ ਦੇ ਮਾਪੇ ਹੋਣ ਤੇ ਉਹ ਜਿੱਥੇ ਵੀ ਬੱਚਾ ਤੁਹਾਡਾ ਪੜ੍ਹ ਰਿਹਾ, ਤੁਹਾਡਾ ਆਟੋਮੈਟਿਕਲੀ ਉੱਥੇ ਸਵਿਚ ਹੋ ਗਿਆ ਦਿਮਾਗ ਕਿ ਯਾਰ ਮੇਰਾ ਬੱਚਾ ਵੀ ਤਾਂ ਸਕੂਲ ਗਿਆ। ਜਿਨ੍ਹਾਂ ਦੇ ਉੱਥੇ ਪੜ੍ਹਦੇ ਸੀ ਉਹਨਾਂ ਨੂੰ ਤਾਂ ਚਿੰਤਾਵਾਂ ਹੋਣੀਆਂ ਹੀ ਹੋਣੀਆਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਲੇ ਦੁਆਲੇ ਘਟਨਾਵਾਂ ਵਾਪਰੀਆਂ, ਤੁਸੀਂ ਕਿਸੇ ਡੈਥ ਤੇ ਜਾ ਰਹੇ ਹੋ, ਸੰਸਕਾਰ ਤੇ ਗਏ ਹੋ, ਤੁਹਾਡਾ ਆਪਣਾ ਕੋਈ ਇਸ ਤਰ੍ਹਾਂ ਜਿਹੜਾ ਉਹ ਕਿਸੇ ਬੇਵਕਤੀ ਮੌਤ ਚਲਾ ਗਿਆ, ਉੱਥੇ ਤੁਹਾਨੂੰ ਉਹ ਚੀਜ਼ ਥਾਟ ਪ੍ਰੋਸੈਸ ਨੇ ਉੱਥੇ ਕਲਿੱਕ ਹੋ ਜਾਣਾ, ਤੁਸੀਂ ਉਹਦੇ 'ਚ ਸਮਾ ਜਾਂਦੇ ਹੋ। ਪਰ ਜਿਹੜੀਆਂ ਚੀਜ਼ਾਂ 'ਚੋਂ ਤਾਂ ਮਨੁੱਖ ਛੇਤੀ ਨਿਕਲਦਾ, ਉਹ ਬਿਮਾਰੀ ਦਾ ਰੂਪ ਧਾਰਨ ਨਹੀਂ ਕਰਦੀਆਂ। ਜਿਹੜੀਆਂ ਚੀਜ਼ਾਂ ਨੂੰ ਮਨੁੱਖ ਛੱਡਦਾ ਨਹੀਂ, ਉਹਨਾਂ ਦੇ ਪਿੱਛੇ ਹੀ ਦੌੜਿਆ ਰਹਿੰਦਾ, ਹਾਲਾਂਕਿ ਉਹਦੇ ਕੋਲ ਹੱਲ ਨਹੀਂ ਹੁੰਦਾ। ਚਿੰਤਾ ਕਦੇ ਵੀ ਹੱਲ ਨਹੀਂ ਹੁੰਦੀ। ਆਪਾਂ ਦੇਖਿਆ ਨਾ, ਇੱਕ ਕੋਟ ਵੀ ਇਹ ਕਹਿੰਦੇ, ਮੈਂ ਚਿੰਤਾ ਵਿੱਚ ਡੁੱਬਿਆ ਬੰਦਾ ਮੀਂਹ ਤੋਂ ਪਹਿਲਾਂ ਹੀ ਛਤਰੀ ਖੋਲ ਲੈਂਦਾ। ਤੇ ਪਰ ਉਹ ਜਿਵੇਂ ਤੁਸੀਂ ਦੱਸ ਕੇ ਹਟਿਆ ਵੀ ਉਹ ਤੁਹਾਡੇ ਹਾਰਮੋਨਲੀ ਤੁਹਾਡੇ ਉੱਤੇ ਅਸਰ ਉਹਨਾਂ ਚੀਜ਼ਾਂ ਦਾ ਹੁੰਦਾ, ਫਿਰ ਤੁਹਾਡੇ ਕਾਰ ਵਿਹਾਰ ਦਾ, ਤੇ ਬਹੁਤ ਸਾਰਾ ਵਕਤ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਤੁਸੀਂ ਜ਼ਾਇਆ ਕਰ ਦਿੱਤਾ। ਯੁਵਰਾਜ ਸਿੰਘ ਕ੍ਰਿਕਟ ਦੇ ਪਲੇਅਰ ਨੇ ਜਿਹੜੇ ਯੋਗਰਾਜ ਦੇ ਸਪੁੱਤਰ ਨੇ, ਉਹਨਾਂ ਨੂੰ ਮੈਚ ਖੇਡਦੇ ਹੀ ਤੁਸੀਂ ਕੈਂਸਰ ਦਾ ਜ਼ਿਕਰ ਕੀਤਾ ਤੇ ਮੇਰੇ ਉਹ ਸਟੋਰੀ ਯਾਦ ਆ ਗਈ ਜੀ। ਮੈਚ ਖੇਡਦੇ ਹੀ ਵਰਲਡ ਕੱਪ 2011 ਦੇ ਵਿੱਚ ਖੂਨ ਦੀ ਉਲਟੀ ਆ ਗਈ, ਪਰ ਉਹਨੇ ਉਹ ਚੀਜ਼ ਚੋਂ ਨਿਕਲਿਆ। ਉਹ ਕਹਿੰਦਾ ਵੀ ਮੈਂ ਨਾਲ ਦੇ ਪਲੇਅਰ ਨੂੰ ਪਤਾ ਲੱਗਿਆ, ਇੱਕ ਨੂੰ ਜਾਂ ਦੋ ਨੂੰ, ਕਹਿੰਦੇ ਮੈਂ ਰੋਕ ਨਹੀਂ ਸਕਦਾ, ਖੇਡ ਨਹੀਂ ਛੱਡ ਸਕਦਾ। ਵਰਲਡ ਕੱਪ ਉਹਨੇ ਜਿਵੇਂ ਕਿਵੇਂ ਕਰਕੇ ਪੂਰਾ ਕੀਤਾ। ਬਾਅਦ ਦੇ ਵਿੱਚ ਉਸ ਬਿਮਾਰੀ ਨਾਲ ਉਹ ਲੜਿਆ, ਲੜ ਕੇ ਬਾਹਰ ਵੀ ਆਇਆ। ਉਸ ਤੋਂ ਬਾਅਦ ਵੀ ਥੋੜਾ ਟਾਈਮ ਖੇਡ ਵੀ ਉਹਨੇ ਜਾਰੀ ਰੱਖੀ। ਪਰ ਇੱਥੇ ਕੰਮ ਕਿਹੜੀ ਚੀਜ਼ ਨੇ ਕੀਤਾ, ਉਹਦੀ ਕਿਉਰ ਸ਼ਬਦ ਹੈ ਜਿਹੜੀ ਆਪਾਂ ਦਵਾਈ ਵਾਸਤੇ ਯੂਜ਼ ਕਰਦੇ ਸ਼ਾਇਦ, ਕਿ ਫਲਾਂ ਚੀਜ਼ ਨੇ ਕਿਉਰ ਕੀਤਾ ਜਾਂ ਕਿਵੇਂ, ਉਹਦੀ ਜਿਹੜੀ ਵਿਲ ਪਾਵਰ ਸੀ, ਉਹਨੇ ਉਹਦੇ ਲਈ ਮੈਡੀਸਨ ਦਾ ਕੰਮ ਕੀਤਾ। ਤੇ ਜੇ ਉਹ ਉਸ ਚੀਜ਼ ਨੂੰ ਲੈ ਕੇ ਉੱਥੇ ਬਹਿ ਜਾਂਦਾ ਕਿ ਯਾਰ ਮੈਂ ਤਾਂ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਪਤਾ ਨਹੀਂ, ਮੈਂ ਕਿੰਨਾ ਚਿਰ ਹੈ, ਕਿੰਨਾ ਚਿਰ ਮੈਨੂੰ ਬੈੱਡ ਤੇ ਪੈਣਾ ਪਊਗਾ, ਕਿੰਨਾ ਚਿਰ ਮੈਂ ਤੜਫੂੰਗਾ, ਕੀ ਮੇਰੇ ਨਾਲ ਹੋਊਗਾ, ਤਾਂ ਸ਼ਾਇਦ ਉਸ ਚੀਜ਼ ਦੇ ਵਿੱਚ ਫਸ ਕੇ ਰਹਿ ਜਾਂਦਾ। ਜੀ ਜੀ ਬਿਲਕੁਲ। ਇਹ ਉਹੀ ਵੀ ਉਹਨੇ ਮਨ ਦੇ ਵਿੱਚ ਜੇ ਨੈਗੇਟਿਵ ਥਾਟ ਰੱਖਦਾ ਹਾਂਜੀ, ਤਾਂ ਉਹਨੇ ਮੰਜੇ ਨਾਲ ਉਹ ਲੱਗ ਬਿਮਾਰੀ ਜਾਣਾ ਨੂੰ ਸੀ। ਖਾ ਜਾਣਾ ਸੀ। ਬਿਮਾਰੀ ਤਾਂ ਹੈ ਹੀ ਏਦਾਂ ਦੀ ਚੀਜ਼ ਏਦਾਂ ਆ ਦੀ ਚੀਜ਼ ਵੀ ਆ, ਉਹ ਤਾਂ ਖਾਂਦੀ ਲੋਕਾਂ ਨੂੰ, ਹਨਾ। ਹਾਂਜੀ ਪਰ ਇਹ ਆ ਵੀ ਉਹਨੇ ਮਨ ਦੇ ਵਿੱਚ ਏਦਾਂ ਨਹੀਂ ਰੱਖਿਆ, ਉਹਨੇ ਜੁਝਾਰੂਪਨ ਦਿਖਾਇਆ, ਹਾਂਜੀ ਉਹਨੇ ਪੋਜ਼ਿਟਿਵ ਖਿਆਲਾਤ ਰੱਖੇ ਜੀ, ਤੇ ਤੇ ਉਹ ਹਰਾਤਾ। ਚਿੰਤਾ ਨੂੰ ਉਹਨੇ ਹਰਾ ਕੇ ਤੇ ਭਾਈ ਇਹ ਜਿਹੜੀ ਓਕੇ ਕੀਤਾ। ਦੇਖੋ ਕਹਿੰਦੇ ਚਿੰਤਾ ਨਹੀਂ ਮਾਰਦੀ, ਜੀ ਸਟ੍ਰੈਸ ਆਉਂਦੇ ਹੀ ਰਹਿਣੇ ਆ। ਠੀਕ ਹੈ। ਇਹ ਤਾਂ ਹੁਣ ਹੈ ਨਹੀਂ ਵੀ ਤੁਹਾਡੀ ਜ਼ਿੰਦਗੀ 'ਚ ਕਦੀ ਕੋਈ ਸਟ੍ਰੈਸ ਨਾ ਹੋਵੇ, ਚਿੰਤਾ ਤੁਹਾਨੂੰ ਕਿਸੇ ਚੀਜ਼ ਦੀ ਨਾ ਹੋਵੇ। ਉੱਤੇ ਰਿਐਕਸ਼ਨ ਕਿੱਦਾਂ ਕਰਦੇ ਹੋ ਤੁਸੀਂ? ਹਾਂਜੀ ਹਾਂਜੀ ਉੱਤੇ ਰਿਐਕਟ ਤੁਸੀਂ ਕਿੱਦਾਂ ਕਰ ਰਹੇ ਆ? ਵੀ ਤੁਸੀਂ ਬਸ ਢਹਿ ਢੇਰੀ ਹੋ ਕੇ ਬਹਿ ਰਹੇ ਆ ਹਾਂਜੀ ਕਿ ਤੁਸੀਂ ਕੋਈ ਜਜ਼ਬੇ ਦੇ ਨਾਲ ਜਿਹੜਾ ਉਹ ਲੜਨ ਜਾ ਰਹੇ ਆ ਉਸ ਚੀਜ਼ ਨੂੰ, ਉਸ ਚਿੰਤਾ ਨੂੰ, ਵੀ ਜਾਂ ਤੁਸੀਂ ਉਹ ਚਿੰਤਾ ਛੱਡ ਰਹੇ ਆ ਵੀ ਦੈਟਸ ਓਕੇ, ਇਹ ਮੈਂ ਤੇ ਕੰਟਰੋਲ ਨਹੀਂ ਕਰ ਸਕਦਾ, ਮੇਰੇ ਚਿੰਤਾ ਕੀਤਿਆਂ ਦਾ ਕੋਈ ਆਊਟਕਮ ਜਿਹੜਾ ਇਸ ਦਾ ਨਤੀਜਾ ਹੈ ਉਹ ਬਦਲਣਾ ਨਹੀਂ ਆ। ਜੇ ਤੁਸੀਂ ਉਹ ਕਰਨ ਜੋਗੇ ਹੋ ਗਏ ਆ, ਉਹ ਕਰ ਸਕਦੇ ਆ, ਤਾਂ ਤੁਸੀਂ ਚਿੰਤਾ ਤੋਂ ਭਾਈ ਆਪਣੇ ਉਹਦੇ ਪ੍ਰਭਾਵਾਂ ਤੋਂ ਜਿਹੜਾ ਉਹ ਆਪਣੇ ਆਪ ਨੂੰ ਤੁਸੀਂ ਬਚਾ ਸਕੋਗੇ। ਸੋ ਜ਼ਰੂਰ ਸੋਚਿਓ, ਤੁਸੀਂ ਵੀ ਦੱਸਿਓ ਵੀ ਇਹਨਾਂ ਚਿੰਤਾਵਾਂ ਨੂੰ, ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਚਿੰਤਾ ਤੁਹਾਨੂੰ ਜਦੋਂ ਕਿਤੇ ਸਤਾਉਂਦੀ ਆ ਤਾਂ ਤੁਸੀਂ ਕੀ ਅਪਣਾਉਂਦੇ ਆ, ਕੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਕਰਦੇ ਆ ਵੀ ਇਹ ਜਿਹੜੀ ਚਿੰਤਾ ਆ ਉਸ ਨੂੰ ਤੁਸੀਂ ਘਟਾ ਸਕੋ। ਉਹਦੇ ਬਾਰੇ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ। 408272 5200 4082725220 ਦੇ ਉੱਤੇ ਜਿਹੜਾ ਇੱਥੇ ਹੀ ਆਪਾਂ ਚਰਚਾ ਨੂੰ ਥੋੜਾ ਹੋਰ ਖੋਲ ਦਿੰਨੇ ਆ ਕਿ ਜਿਹੜੇ ਧਾਰਮਿਕ ਖਿਆਲਾਂ ਵਾਲੇ ਲੋਕ ਨੇ, ਉਹ ਇਹਨਾਂ ਚੀਜ਼ਾਂ ਤੋਂ ਕਿਸੇ ਹੋਰ ਤਰੀਕੇ ਨਾਲ ਛੁਟਕਾਰਾ ਪਾਉਂਦੇ ਨੇ। ਉਹਨਾਂ ਲਈ ਰੱਬ ਇੱਕ ਚੀਜ਼ ਹੈ, ਸ਼ਕਤੀ ਹੈ, ਅਕਾਲ ਪੁਰਖ ਕਹਿ ਲੈਂਦੇ ਆਪਾਂ, ਉਹ ਉਸ ਚੀਜ਼ ਨੂੰ ਮੰਨਦੇ ਨੇ ਜਿੱਧਰ ਵੀ ਉਹਨਾਂ ਨੂੰ ਆਸਰਾ ਲੱਗਦਾ, ਚਾਹੇ ਉਹ ਸਿੱਖ ਧਰਮ 'ਚ ਨੇ, ਹਿੰਦੂ ਧਰਮ 'ਚ, ਕਿਸੇ ਵੀ ਇੱਕ ਆਦਤ ਨੂੰ ਭੇਟ ਕਰਦੇ ਨੇ ਉਹ, ਤਾਂ ਉਹਨਾਂ ਦਾ ਅਧਿਆਤਮਿਕ ਤੌਰ ਤੇ ਜੁੜਨ ਦਾ ਤਰੀਕਾ ਹੋਰ ਆ। ਪਰ ਜਿਹੜੇ ਨਾਸਤਿਕ ਲੋਕ ਨੇ, ਉਹਨਾਂ ਦੇ ਟਾਸਕ ਕੁਝ ਵੱਖਰੇ ਨੇ। ਉਹ ਕਹਿੰਦੇ ਨੇ ਕਿ ਯਾਰ ਇਹ ਆਪਣੇ ਮਨ ਨੂੰ ਇੱਧਰ ਲਾਓ, ਇੱਧਰ ਲਾਓ। ਉਹਨਾਂ ਦੀਆਂ ਆਪਣੀਆਂ ਕੁਝ ਮਿਸਾਲਾਂ ਨੇ, ਉਹ ਆਪਣੇ ਤਰੀਕੇ ਨਾਲ ਦੱਸ ਸਕਦੇ ਨੇ। ਸੋ ਇਹ ਆਪਾਂ ਇੱਥੇ ਜ਼ਰੂਰ ਹੈ। ਪਰ ਜਿਹੜੇ ਲੋਕ, ਧਰਮ ਦੀ ਗੱਲ ਮੈਂ ਕਿਉਂ ਸ਼ੁਰੂ ਕੀਤੀ, ਕਿਉਂਕਿ ਅਧਿਆਤਮਿਕ ਤੌਰ ਤੇ ਮੰਨਿਆ ਗਿਆ ਕਿ ਜਦੋਂ ਤੁਸੀਂ ਇੱਕ ਖਾਸ ਟਾਸਕ ਦੇ ਵਿੱਚ ਡੁੱਬੇ ਹੋਏ ਹੋ ਔਰ ਉਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ,
ਤਾਂ ਜਿਹੜੀ ਜਿਸ ਚੀਜ਼ ਨੂੰ ਵੀ ਤੁਸੀਂ ਭੇਂਟ ਕਰਦੇ ਹੋ, ਕਾਦਤ ਨੂੰ, ਜਾਂ ਕਿਵੇਂ ਕਿਤੇ ਵੀ ਤੁਸੀਂ ਮੰਨਦੇ ਹੋ ਕਿਸੇ ਚੀਜ਼ ਨੂੰ, ਜਾਂ ਤਾਂ ਜੇਕਰ ਤੁਸੀਂ ਮਨ ਨੂੰ ਬਦਲਣਾ ਹੈ ਤਾਂ ਤੁਹਾਡਾ ਉੱਧਰ ਧਿਆਨ ਜਾਣਾ ਬਹੁਤ ਜ਼ਰੂਰੀ ਹੈ। ਤਾਂ ਹੀ ਜਿਹੜੇ ਲੋਕ ਸਿਆਣੇ ਨੇ ਉਹ ਘਰੇ ਇਸ ਚੀਜ਼ਾਂ ਇਹਨਾਂ ਬੱਚਿਆਂ, ਛੋਟੇ ਬੱਚਿਆਂ ਨੂੰ ਹੀ ਸਿਖਾਉਂਦੇ ਨੇ ਕਿ ਭਾਈ ਤੂੰ ਹੁਣ ਬੈਠਣ ਸਿੱਖ, ਤੂੰ ਪਾਠ ਕਰਨ ਸਿੱਖ। ਉਹਨਾਂ ਨੂੰ ਇਹ ਹੈ ਕਿ ਜੇਕਰ ਇਹਦੀ ਇਹ ਵਿਧੀ ਜਾਰੀ ਰਹੀ, ਜੇਕਰ ਇਹਦਾ ਇਹ ਰੋਜ਼ਾਨਾ ਦੀ ਇਹ ਐਕਸਰਸਾਈਜ਼ ਜਾਰੀ ਰਹੀ, ਤਾਂ ਇਹ ਜ਼ਿੰਦਗੀ ਦੇ ਵਿੱਚ ਹੋਰ ਜਿਹੜੀਆਂ ਅਲਾਮਤਾਂ, ਬਿਮਾਰੀਆਂ ਨੇ ਇਹਨੂੰ ਘੇਰਨਾ ਹੈ, ਤਾਂ ਘੱਟੋ ਘੱਟ ਇਹਦੀ ਤਰਤੀਬ ਨਾ ਟੁੱਟੇ। ਅਭਿਆਸ ਕਰਾਉਣ ਦਾ ਮੰਤਵ ਵੀ ਇਹ ਹੁੰਦਾ ਸੀਗਾ। ਜੀ ਜੀ ਇੱਕ ਨਾ ਜਿਹੜੀ ਇੱਕ ਕਿਤਾਬ ਦਾ ਮੈਨੂੰ ਕੋਟ ਯਾਦ ਆ ਰਿਹਾ ਆ ਜੀ ਪ੍ਰਵੀਨ, ਵੀ ਉਹ ਕਿਤਾਬ ਦਾ ਨਾਮ ਸੀਗਾ ਦ ਬॉय, ਦ ਮੋਲ, ਦ ਹਾਰਸ ਐਂਡ ਦ ਫੌਕਸ। ਠੀਕ ਹੈ। ਇਹ ਚਾਰ ਚੀਜ਼ਾਂ ਦੇ ਨਾਲ ਆ, ਜ਼ਿੰਦਗੀ ਦੇ ਵੱਖ-ਵੱਖ ਚੀਜ਼ਾਂ ਦੇ ਤਜਰਬਿਆਂ ਦੇ ਉੱਤੇ ਆਧਾਰਿਤ ਜਿਹੜੀ ਇਸ ਹਿਸਾਬ ਦੇ ਨਾਲ ਇਹ ਕਿਤਾਬ ਆ। ਹਾਂਜੀ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਰਿਲੇਸ਼ਨਸ਼ਿਪਸ ਤੇ ਹੋਰ ਚੀਜ਼ਾਂ ਦੇ ਬਾਰੇ ਇਹ ਹਾਂਜੀ ਕਿਤਾਬ ਜਿਹੜੀ ਤੁਹਾਨੂੰ ਦੱਸਦੀ ਆ। ਜੀ ਉਹਦੇ ਵਿੱਚ ਇੱਕ ਬਹੁਤ ਹੀ ਸੰਘਣੇ ਹਨੇਰੇ ਜੰਗਲ ਦੇ ਵਿੱਚੋਂ ਘੋੜਾ ਤੇ ਨਾਲ ਉਹ ਜਿਹੜਾ ਬੁਆਏ ਆ ਮੁੰਡਾ ਲੰਘ ਰਿਹਾ ਹੁੰਦਾ ਹੈ। ਠੀਕ ਹੈ। ਮੁੰਡਾ ਪਰੇਸ਼ਾਨ ਆ, ਚਿੰਤਾ ਕਰੀ ਬੈਠਾ ਵੀ ਮੈਂ ਇਸ ਨੂੰ ਪਾਰ ਕਿੱਦਾਂ ਕਰਨਾ, ਹੂੰ ਮੈਨੂੰ ਮੰਜ਼ਿਲ ਨਹੀਂ ਨਜ਼ਰ ਆ ਰਹੀ, ਰਾਹ ਨਹੀਂ ਦਿਖ ਰਿਹਾ, ਮੈਂ ਕਿੱਥੇ ਜਿਹੜਾ ਉਹ ਹੂੰ ਪਹੁੰਚਣਾ ਹੈ, ਜੀ ਜੀ ਵੀ ਕਿੱਥੇ ਇਹਦਾ ਅੰਤ ਆ ਜਾਂ ਕਿੱਦਾਂ ਮੈਂ ਜਿਹੜਾ ਉੱਥੇ ਤੱਕ ਪਹੁੰਚੂਗਾ। ਹੂੰ ਘੋੜਾ ਉਹਦੇ ਨਾਲ ਗੱਲ ਕਰ ਰਿਹਾ ਹੁੰਦਾ ਹੈ। ਜੀ ਘੋੜਾ ਕਹਿੰਦਾ ਵੀ ਕੀ ਤੈਨੂੰ ਅਗਲਾ ਕਦਮ ਜਿਹੜਾ ਤੂੰ ਚੱਕਣ ਜਾ ਰਿਹਾ ਉਹ ਦਿਸ ਰਿਹਾ? ਹੂੰ ਕਹਿੰਦਾ ਹਾਂ ਮੈਨੂੰ ਦਿਸਦਾ ਹੈ। ਹੂੰ ਕਹਿੰਦਾ ਫਿਰ ਉੱਥੇ ਹੀ ਮੰਜ਼ਿਲ ਦੀ ਚਿੰਤਾ ਕਿਉਂ ਕਰਦਾ ਹੈ? ਜੀ ਤੂੰ ਰਾਹ ਤੇ ਤਾਂ ਤੁਰ। ਸਹੀ, ਬਿਲਕੁਲ ਠੀਕ ਹੈ ਨਾ, ਵੀ ਜੇ ਤੁਸੀਂ ਇਹੀ ਚਿੰਤਾ ਕਰੀ ਜਾਓਗੇ ਵੀ ਐਂਡ ਕਿੱਥੇ ਆ, ਕਦੋਂ ਆਉਣਾ ਹੈ, ਕਿੱਦਾਂ ਆ, ਰਾਹ ਨਹੀਂ ਮੈਨੂੰ ਨਜ਼ਰ ਆ ਰਿਹਾ, ਜੀ ਪਰ ਕਹਿੰਦੇ ਪਰ ਜਿਹੜੀ ਚੀਜ਼ ਤੁਹਾਡੇ ਕਾਬੂ 'ਚ ਆ ਉਹ ਤੇ ਤੁਸੀਂ ਕਰੋ, ਹੂੰ ਬਾਕੀ ਦੀ ਚਿੰਤਾ ਤੁਸੀਂ ਛੱਡ ਦਿਓ। ਛੱਡ ਦਿਓ, ਵੀ ਬਿਲਕੁਲ। ਓਵਰ ਥਿੰਕਿੰਗ ਦੇ ਨੇ ਤਾਂ ਤੁਹਾਨੂੰ ਕਿੱਲ ਹੀ ਕਰ ਦੇਣਾ। ਹੂੰ ਉਹਨੂੰ ਤੁਸੀਂ ਜੋ ਸੋਚਦੇ ਰਹੋਗੇ ਉਹਨੇ ਤੁਹਾਨੂੰ ਕਿਸੇ ਥਾਂ ਤੇ ਤਣ ਪੱਤਣ ਨਹੀਂ ਲਾਉਣਾ, ਉਹਨੇ ਤੁਹਾਨੂੰ ਫਿਕਰਾਂ ਦੇ ਵਿੱਚ ਹੀ ਜਿਹੜਾ ਉਹ ਹਮੇਸ਼ਾ ਜੀ ਰੱਖੀ ਰੱਖਣਾ ਆ। ਸੋ ਜਿਹੜਾ ਕਦਮ ਤੁਸੀਂ ਚੁੱਕ ਸਕਦੇ ਆ, ਜਿਹੜਾ ਤੁਹਾਡੇ ਕੰਟਰੋਲ ਦੇ ਵਿੱਚ ਆ, ਉਹ ਤੁਸੀਂ ਜਿਹੜਾ ਉਹ ਜ਼ਰੂਰ ਜਿਹੜਾ ਉਹ ਤੁਸੀਂ ਕਰੋ। ਓਵਰ ਥਿੰਕਿੰਗ ਨੇ ਕਦੀ ਵੀ ਕੁਝ ਨਹੀਂ ਕੀਤਾ। ਹੁਣ ਮੈਂ ਸੋਚਦਾ ਰਹਾਂ ਪ੍ਰਵੀਨ ਮੇਰੇ ਬਾਰੇ ਕੀ ਸੋਚਦਾ, ਹਾਂਜੀ, ਜਾਂ ਜਿਹੜੇ ਸਾਡੇ ਸਰੋਤੇ ਆ ਜਾਂ ਜਿਹੜੇ ਸਾਡੇ ਦਰਸ਼ਕ ਆ ਉਹ ਕੀ ਸੋਚੀ ਜਾਂਦੇ ਆ। ਮੈਂ ਇਹੀ ਚਿੰਤਾ ਕਰੀ ਬੈਠੀ ਰੱਖਾਂ ਤੇ ਮੈਂ ਖਬਰਾਂ ਕਦੋਂ ਪੜੂੰਗਾ ਜੀ, ਮੈਂ ਇਹ ਗੱਲਾਂ ਜਦੋਂ ਕਦੋਂ ਇਹਦੇ ਬਾਰੇ ਜਿਹੜਾ ਪੜ੍ਹ ਸਕੂੰਗਾ, ਕਦਾਂ ਮੈਂ ਤੁਹਾਨੂੰ ਜਿਹੜਾ ਉਹ ਦੱਸ ਸਕੂੰਗਾ। ਸੋ ਇਹ ਚਿੰਤਾਵਾਂ ਠੀਕ ਆ, ਚਿੰਤਾਵਾਂ ਨਾਲ ਰਹਿੰਦੀਆਂ ਨੇ, ਜ਼ਿੰਮੇਵਾਰੀਆਂ ਨਾਲ ਰਹਿੰਦੀਆਂ ਨੇ। ਇੱਕ ਚਿੰਤਾ ਤੇ ਇੱਕ ਜ਼ਿੰਮੇਵਾਰੀ 'ਚ ਫਰਕ ਬਹੁਤ ਹੁੰਦਾ, ਬਹੁਤ ਫਰਕ ਹੁੰਦਾ। ਸੋ ਜ਼ਿੰਮੇਵਾਰੀ ਨੂੰ ਚਿੰਤਾ ਨਾ ਬਣਾਓ, ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਦੇ ਨਾਲ ਜਿਹੜਾ ਉਹ ਤੁਸੀਂ ਕਰੀ ਚੱਲੋ। ਪਰ ਜੇ ਸਟ੍ਰੈਸ ਲਈ ਜਾਓਗੇ, ਉਹਦੀ ਫਿਕਰ ਕਰੀ ਜਾਓਗੇ, ਚਿੰਤਾ ਕਰੀ ਜਾਓਗੇ, ਤਾਂ ਉਹ ਤੁਹਾਡੀ ਤੇ ਤੁਹਾਡੀ ਸਿਹਤ ਦੇ ਲਈ ਉਹ ਬਹੁਤ ਹਾਨੀਕਾਰਕ ਆ। ਤੇ ਜਦੋਂ ਇੱਕ ਬੰਦਾ ਇਨਸਾਨ ਆਪ ਸਟ੍ਰੈਸ ਜਾਂਦਾ ਆ, ਇਹ ਪਾਥਵੇ ਆ, ਇੱਕ ਗੇਟਵੇ ਆ ਡਿਪਰੈਸ਼ਨ ਨੂੰ, ਬਰਨ ਆਊਟ ਨੂੰ, ਇਹ ਸਾਰੀਆਂ ਚੀਜ਼ਾਂ ਨੂੰ। ਇਸ ਤੋਂ ਬਾਅਦ ਅੱਗੇ ਨਿਗਾਰ ਹੀ ਨਿਗਾਰ ਜਿਹੜਾ ਉਹ ਬਣ ਜਾਂਦਾ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਅਜਿਹੀਆਂ ਚੀਜ਼ਾਂ ਦੇ ਵਿੱਚੋਂ, ਇਸ ਦਲਦਲ ਚੋਂ ਜਿਹੜਾ ਨਿਕਲਣ 'ਚ ਕਾਮਯਾਬ ਰਹਿੰਦੇ ਆ। ਪਰ ਸਟ੍ਰੈਸ ਪਹਿਲੀ ਸਟੇਜ ਹੁੰਦੀ ਆ ਜਿਹੜੀਆਂ ਸਾਰੀਆਂ ਚੀਜ਼ਾਂ ਦੀ, ਤੇ ਉਹਦੇ ਤੇ ਜੇ ਤੁਸੀਂ ਕਾਬੂ ਪਾ ਸਕਦੇ ਆ, ਪਾ ਸਕੋਗੇ, ਤਾਂ ਤੁਸੀਂ ਕਾਮਯਾਬ ਜਿਹੜਾ ਉਹ ਜ਼ਰੂਰ ਹੋ ਜਾਓਗੇ। ਹਾਂਜੀ, ਬਿਲਕੁਲ। ਕਈ ਇੱਥੇ ਲੋਕ ਕਹਿਣਗੇ ਕਿ ਆਪਾਂ ਨਹੀਂ ਕਦੇ ਫਿਕਰ ਕੀਤਾ, ਆਪਾਂ ਨਹੀਂ ਕਦੇ, ਉਹ ਵੀ ਚੀਜ਼ ਥੋੜੀ ਜਿਹੀ ਗੈਰ ਜ਼ਿੰਮੇਵਾਰਾਨਾ ਲੱਗਦੀ ਕਈ ਵਾਰੀ ਤੁਹਾਨੂੰ। ਜ਼ਿੰਮੇਵਾਰੀ ਦੇ ਜੇ ਸੰਦਰਭ ਤੋਂ ਦੇਖਿਆ ਜਾਵੇ ਤਾਂ ਜ਼ਿੰਮੇਵਾਰੀ ਇੱਕ ਹੋਰ ਚੀਜ਼ ਹੈ। ਜ਼ਿੰਮੇਵਾਰੀ ਦਾ ਮਤਲਬ ਹੈ ਕੌਨਸ਼ੀਅਸ ਮਾਈਂਡ ਦੇ ਨਾਲ, ਇਕਾਗਰਤਾ ਦੇ ਨਾਲ ਤੁਸੀਂ ਆਪਣੇ ਟਾਸਕ ਕਰਦੇ ਜਾ ਰਹੇ ਹੋ। ਜ਼ਿੰਮੇਵਾਰ ਹੋਣਾ ਚਿੰਤਾ ਵਾਲੀ ਗੱਲ ਨਹੀਂ ਹੈ। ਜ਼ਿੰਮੇਵਾਰ ਤਾਂ ਇੱਕ ਉਹ ਹੈ ਕਿ ਜਿਹੜਾ ਬੰਦਾ ਬੜੇ ਇਕਾਗਰਤਾ ਦੇ ਨਾਲ ਆਪਣੇ ਟਾਸਕ ਨੂੰ ਕੰਪਲੀਟ ਕਰ ਰਿਹਾ, ਉਹਨੂੰ ਆਪਾਂ ਕਹਿੰਦੇ ਜ਼ਿੰਮੇਵਾਰ ਬੰਦਾ। ਤੇ ਜਿਹੜਾ ਜ਼ਿੰਮੇਵਾਰ ਬੰਦਾ ਹੁੰਦਾ ਉਹ ਮੋਸਟਲੀ ਜ਼ਿੰਦਾ ਦਿਲ ਹੁੰਦਾ, ਕਿਉਂਕਿ ਉਹਦਾ ਮਨ ਲੱਗਿਆ ਹੋਇਆ ਕੰਮ ਨੂੰ, ਉਹਨੂੰ ਪਤਾ ਕਿ ਮੈਂ ਆਹ ਖਤਮ ਕਰਕੇ ਮੈਂ ਆਹ ਕਰਨਾ, ਉਸ ਤੋਂ ਬਾਅਦ ਮੈਂ ਆਹ ਕਰਨਾ, ਤੇ ਉਹ ਉਹਨਾਂ ਚੀਜ਼ਾਂ 'ਚ ਹੀ ਜ਼ਿੰਦਾ ਦਿਲੀ ਲੱਭਦਾ, ਉਹਨਾਂ ਚੀਜ਼ਾਂ 'ਚ ਆਪਣੇ ਆਪ ਨੂੰ ਉਧਰ ਬਿਜ਼ੀ ਰੱਖਣ ਕਰਕੇ ਉਹ ਕਈ ਵਾਰੀ ਬਚ ਵੀ ਜਾਂਦਾ। ਪਰ ਜਿਹੜਾ ਚਿੰਤਾ ਕਰ ਰਿਹਾ ਬੰਦਾ ਹੁੰਦਾ, ਚਿੰਤਾ ਕਰ ਰਿਹਾ ਇਨਸਾਨ ਕਿਸੇ ਟਾਸਕ ਨੂੰ ਕੰਪਲੀਟ ਨਹੀਂ ਕਰਦਾ। ਉਹ ਬੈਠਾ ਕਿਤੇ ਹੈ, ਫਿਜ਼ੀਕਲੀ ਕਿਤੇ ਹੋਰ ਪ੍ਰੈਜ਼ੈਂਟ ਹੈ, ਮੈਂਟਲੀ ਕਿਤੇ ਹੋਰ ਤੁਰਿਆ ਫਿਰਦਾ। ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਸੁਤਾ ਕਿੱਥੇ ਤੇਰੀ। ਜਦੋਂ ਉੱਥੇ ਕੰਮ ਵਿਗੜ ਜਾਣਾ, ਕੰਮ ਕਰਦਿਆਂ ਤੋਂ ਪੰਜਾਬ ਦੇ ਵਿੱਚ, ਜਾਂ ਕਿਵੇਂ, ਜਾਂ ਕੁਛ ਗਲਤ ਹੋ ਜਾਣਾ, ਤੇ ਕਰਦੇ ਨੇ ਸੁਤਾ ਕਿੱਥੇ ਤੇਰੀ, ਸੁਤਾ ਮਾਰੀ ਫਿਰਦਾ। ਹਾਂਜੀ, ਧਿਆਨ ਕਿੱਥੇ ਤੇਰਾ, ਹਨਾ। ਸੋ ਉਹ ਚੀਜ਼ ਆ ਕਿ ਤੁਸੀਂ ਜਦੋਂ ਜ਼ਿੰਮੇਵਾਰੀ ਨਾਲ ਕੰਮ ਨੂੰ ਕਰੋਗੇ ਤਾਂ ਚਿੰਤਾ ਤੋਂ ਬਾਹਰ ਹੋ ਕੇ ਕੀਤਾ ਜਾਊਗਾ, ਨਹੀਂ ਐਵੇਂ ਹੋਣਾ ਨਹੀਂਗਾ। ਤੇ ਜਿਹੜਾ ਚਿੰਤਾ ਕਰ ਰਿਹਾ ਬੰਦਾ ਨਾ, ਚਿੰਤਾ ਅਸਲ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੈਨੂੰ ਫਲਾਣ ਦੀ ਚਿੰਤਾ ਹਰ ਇੱਕ ਨੂੰ, ਇਹਦੇ 'ਚ ਇਹ ਨਹੀਂ ਕਿ ਕੋਈ ਬੰਦਾ ਚਿੰਤਾ ਤੋਂ ਮੁਕਤ ਹੈ, ਪਰ
ਇਹ ਮੇਰਾ ਖਿਆਲ ਹੈ ਕਿ ਬੰਦੇ ਉੱਤੇ ਜ਼ਿਆਦਾ ਡਿਪੈਂਡ ਚੀਜ਼ ਆ ਕਿ ਤੁਸੀਂ ਚਿੰਤਾ ਨੂੰ ਡਿਵਾਈਡ ਕਿਵੇਂ ਕੀਤਾ, ਕਿ ਤੁਹਾਡੀ ਵੱਡੀ ਚਿੰਤਾ ਜਾਂ ਛੋਟੀ ਚਿੰਤਾ। ਹੁਣ ਇਹ ਨਾ ਹੋਵੇ ਕਿ ਯਾਰ ਜਾਣਾ ਸਵੇਰੇ ਕੰਮ ਤੇ, ਉੱਠ ਕੇ ਸਵੇਰੇ ਕੰਮ ਤੇ ਜਾਣਾ। ਹੁਣ ਜੇ ਇਹ ਚਿੰਤਾ ਤੁਸੀਂ ਰਾਤ ਨੂੰ ਦਿਨ ਛਿਪਦੇ ਨਾਲ ਹੀ ਸ਼ੁਰੂ ਕਰ ਲਈ ਤੇ ਉਹਦਾ ਕੀ ਫਾਇਦਾ? ਹਜੇ ਉਹ ਚੀਜ਼ ਨੂੰ ਆਉਣ 'ਚ 12 ਘੰਟੇ ਪਏ ਆ। ਸਵੇਰੇ ਤੁਸੀਂ 6 ਵਜੇ ਉੱਠਣਾ, 7 ਵਜੇ ਉੱਠਣਾ, 8 ਵਜੇ ਉੱਠਣਾ। ਹਾਂ, ਇੱਕ ਚਿੰਤਾ ਇਹ ਹੈਗੀ ਹੈ ਕਿ ਯਾਰ ਮੈਂ 8 ਵਜੇ ਉੱਠ ਕੇ ਜਾਣਾ ਵਾ, ਰਾਹ 'ਚ ਟ੍ਰੈਫਿਕ ਨਾ ਹੋਵੇ, ਸੋ ਮੈਂ 5-10 ਮਿੰਟ 15 ਮਿੰਟ ਐਕਸਟਰਾ ਦੇ ਕੇ ਚੱਲਾਂ ਆਪਣੇ ਆਪ ਨੂੰ ਜਾਂ ਆਪਣੇ ਸਫ਼ਰ ਨੂੰ। ਤੇ ਪਰ ਜੇ ਤੁਸੀਂ ਇਹੀ ਰੱਖੋ ਯਾਰ ਮੈਂ ਤਾਂ ਸਵੇਰੇ ਉੱਠਣਾ, ਹੁਣ ਕਈ ਆਪਣੇ ਆਲੇ ਦੁਆਲੇ ਹੁੰਦੇ ਨੇ ਨਾ ਮਿੱਤਰ ਪਿਆਰੇ ਆ ਜਿਹੜੇ ਮਤਲਬ ਇਸ ਤਰ੍ਹਾਂ ਦੀ ਚਿੰਤਾ ਕਰਦੇ ਨੇ। ਸੋ ਇਹ ਨਹੀਂ, ਇਹਨੂੰ ਟੈਂਪਰੇਰੀ ਚੀਜ਼ਾਂ ਨੂੰ ਨਾ ਚਿੰਤਾ 'ਚ ਰੱਖੋ। ਹਾਂ, ਇਹ ਚਿੰਤਾ ਹੋ ਸਕਦੀ ਕਿ ਯਾਰ 2022 'ਚ ਆਹ ਗੋਲ ਸੀਗਾ, ਉਹ ਅਚੀਵ ਨਹੀਂ ਹੋਇਆ। 2023 'ਚ ਕਿੰਨੇ ਕੁ ਐਫਰਟ ਹੋਰ ਪੁੱਟ ਕਰੀਏ, ਕਿੰਨੇ ਕੁ ਐਫਰਟ ਹੋਰ ਪਾਈਏ ਆਪਾਂ, ਜਾਂ ਆਪਣੀ ਕਿਤੇ ਪਲੈਨਿੰਗ ਤਾਂ ਨਹੀਂ ਗਲਤ, ਜਾਂ ਆਪਾਂ ਕਿਤੇ ਗਲਤ ਵੇ 'ਚ ਤਾਂ ਨਹੀਂ ਜਾ ਰਹੇ, ਜਾਂ ਆਪਣਾ ਸ਼ਾਰਟਕਟ ਕਿਤੇ ਗਲਤ ਤਾਂ ਨਹੀਂ ਸੀਗਾ। ਸੋ ਪੜਚੋਲ ਕਰਨੀ ਇੱਕ ਵੱਖਰੀ ਗੱਲ ਆ, ਪਰ ਜੇ ਹਾਏ ਆਹ ਕਿਵੇਂ ਹੋਊਗਾ, ਉਹ ਲਫ਼ਜ਼ ਤਾਂ ਮਾਰੂ ਸਾਬਤ ਹੋ ਜਾਂਦਾ ਕਈ ਵਾਰੀ। ਜੀ ਬਿਲਕੁਲ ਬਿਲਕੁਲ। ਸੋ ਗੱਲਾਂ ਬਾਤਾਂ ਨੂੰ ਆਪਾਂ ਇਦਾਂ ਹੀ ਜਿਹੜਾ ਉਹ ਜਾਰੀ ਰੱਖਾਂਗੇ, ਤੇ ਤੁਸੀਂ ਵੀ ਸਰੋਤਿਓ ਜਿਹੜੇ ਆ ਉਹ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਸਟੂਡੀਓ ਦਾ ਹੈ 408 272 5200 4082725200 ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਆਪਣੇ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ। ਧੀਰਾ ਗੁਰਾਇਆ ਜੀ ਕਹਿੰਦੇ ਨੇ ਵੀ ਵਿਲ ਪਾਵਰ, ਆਤਮ ਜਿਹੜੀ ਹੁੰਦੀ ਆ ਸ਼ਕਤੀ ਆ, ਉਸ ਨੂੰ ਜਿਹੜਾ ਉਹ ਦ੍ਰਿੜਤਾ ਨੂੰ ਜਿਹੜਾ ਉਹ ਆਪਣੀ ਥੋੜੀ ਵਧਾਓ ਤੇ ਚਿੰਤਾਵਾਂ ਜਿਹੜੀਆਂ ਉਹ ਦੂਰ ਹੁੰਦੀਆਂ ਨੇ। ਬਿਲਕੁਲ। ਸੋ ਜੇ ਤੁਸੀਂ ਉਸ ਕੈਮੀਕਲ ਸਰਕਲ ਦੇ ਵਿੱਚ ਫਸ ਗਏ ਆ, ਸਾਈਕਲ ਦੇ ਵਿੱਚ ਜਿਹੜੇ ਉਹ ਫਸ ਗਏ ਆ, ਫਿਰ ਔਖਾ ਹੁੰਦਾ ਹੈ। ਪਰ ਕਈ ਕੋਪਿੰਗ ਮੈਕੈਨਿਜ਼ਮ ਨੇ, ਤੁਸੀਂ ਕਿੱਦਾਂ ਇਸ ਦੇ ਨਾਲ ਨਜਿੱਠ ਸਕਦੇ ਆ। ਕੌਨਸਟੈਂਟ ਐਂਗਜ਼ਾਇਟੀ, ਕੌਨਸਟੈਂਟ ਵਰਿੰਗ ਜਿਹੜੀ ਆ, ਉਸ ਨੂੰ ਕਿੱਦਾਂ ਜਿਹੜਾ ਤੁਸੀਂ ਕਿੱਦਾਂ ਉਸ ਤੋਂ ਬਚ ਸਕਦੇ ਆ, ਉਹ ਤੁਸੀਂ ਜ਼ਰੂਰ ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰੋ। ਤੇ ਆਪਣੇ ਨਾਲ ਇਸ ਟਾਈਮ ਜੁੜੇ ਨੇ ਲਾਲੀ ਜੀ, ਅਵਤਾਰ ਲਾਲੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਹਾਰਾਜ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਸੀਂ ਚਿੰਤਾ ਕਰੋ ਚਾਹੇ ਨਾ ਕਰੋ, ਅਸੀਂ ਨਹੀਂ ਕਰਦੇ ਜੀ ਤੁਹਾਨੂੰ, ਅਸੀਂ ਤੁਹਾਨੂੰ ਖੁਸ਼ ਰੱਖਾਂਗੇ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਭਾਜੀ। ਕੰਮ ਠੀਕ ਆ? ਹਾਂਜੀ ਹਾਂਜੀ, ਠੀਕ ਠਾਕ ਜੀ। ਠੀਕ ਹੈ ਜੀ, ਕੰਮ ਠੀਕ ਆ? ਹਾਂਜੀ ਹਾਂਜੀ, ਚਲੋ ਵਧੀਆ। ਮੈਂ ਤਾਂ ਬਸ ਇਹੀ ਦੇਖਣਾ ਤਾਂ ਖੁਸ਼ ਰਹੋ ਭਾਈ ਸਾਹਿਬ, ਖੁਸ਼ ਰਹੋ, ਸਾਰਿਆਂ ਨੂੰ ਖੁਸ਼ ਰੱਖੋ, ਆਪ ਹੀ ਰਹੋ। ਹਾਂਜੀ ਹਾਂਜੀ, ਬਿਲਕੁਲ ਜੀ। ਜੀ ਜੀ, ਥੈਂਕ ਯੂ ਜੀ। ਥੈਂਕ ਯੂ, ਬੜੀ ਮਿਹਰਬਾਨੀ। ਖੁਸ਼ ਰਹਿਣਾ ਚਾਹੀਦਾ ਜੀ, ਹੱਸਦਿਆਂ ਦੇ ਘਰ ਵਾਸਤੇ। ਜੀ ਜੀ। ਸਹਿਜ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਹਿਜ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਭਾਜੀ ਸ਼ੋਅ ਵੇਖਦੇ ਪਏ ਸੀ, ਇਹਦੇ ਤੇ ਕਾਰ ਡਰਾਈਵ ਕਰਦੇ ਪਏ ਸੀ ਇਸ ਟਾਈਮ ਤੇ। ਭਾਜੀ ਆ ਤੁਹਾਡੀ ਜਿਹੜੇ ਮੁੱਦੇ ਤੇ ਗੱਲ ਕਰਦੇ ਪਏ ਹੋ, ਇਹ ਮੁੱਦਾ ਯਾਨੀ ਕਿ ਹਰੇਕ ਨਾਲ ਰਿਲੇਟਡ ਆ ਜੀ। ਤੇ ਇਹਦਾ ਭਾਜੀ ਮੈਂ ਤਾਂ ਇੱਕ ਚੀਜ਼ ਦੇਖੀ ਹੈ ਵੀ ਜੇ ਮੰਨ ਲਓ ਪਹਿਲੋਂ ਇੱਥੇ ਅਮਰੀਕਾ ਆਉਣ ਦੀ ਟੈਨਸ਼ਨ ਸੀ, ਹਾਂਜੀ, ਚਿੰਤਾ ਸੀ ਹਨਾ ਵੀ ਪਹੁੰਚਾਂਗੇ ਕਿੱਦਾਂ ਪਹੁੰਚਾਂਗੇ, ਤੇ ਬਾਅਦ ਚ ਭਾਜੀ ਹੁਣ ਆਹ ਚਿੰਤਾ ਸੀ ਵੀ ਅੱਗੇ ਵਰਕ ਪਰਮਿਟ ਕਦੋਂ ਆਊਗਾ। ਉਸ ਤੋਂ ਬਾਅਦ ਭਾਜੀ ਇਹ ਚਿੰਤਾ, ਇਹ ਤੇ ਜਿੱਦਾਂ ਜਿੱਦਾਂ ਬੰਦਾ ਤਰੱਕੀ ਕਰਦਾ ਭਾਜੀ, ਆ ਮਤਲਬ ਮੇਰੇ ਵਿਚਾਰ ਨੇ, ਜਿੱਦਾਂ ਬੰਦਾ ਤਰੱਕੀ ਕਰਦਾ ਉਦਾਂ ਭਾਜੀ ਚਿੰਤਾ ਵਧੀ ਜਾਂਦੀ ਹੈ, ਨਾਲ ਬੰਦੇ ਚੱਲਦੀ ਰਹਿੰਦੀ ਹੈ। ਹਾਂਜੀ, ਬਸ ਬੰਦਾ ਇਹਦੇ ਚ ਮੈਂ ਕਹਿਣਾ ਚਾਹੁੰਦਾ ਵੀ ਵਿੱਚ ਚਿੰਤਾ ਥੋੜੀ ਥੋੜੀ ਮਤਲਬ ਹੁੰਦੀ ਆ, ਪਰ ਇਹਦੇ ਵਿੱਚ ਕਈ ਬੰਦੇ ਡੀਪ ਤੁਰ ਜਾਂਦੇ ਭਾਜੀ, ਉਹ ਡਿਪਰੈਸ਼ਨ ਚ ਤੁਰ ਜਾਂਦੇ। ਜਿਹੜੀ ਤੁਹਾਡੀ ਚਿੰਤਾ ਤੇ ਚਿਤਾ ਵਾਲੀ ਗੱਲ ਸੀ ਭਾਜੀ, ਉਹ ਮੈਨੂੰ ਬੜੀ ਸਹੀ ਲੱਗੀ। ਜਿੱਦਾਂ ਉਹ ਗੱਲ ਸੱਚ ਹੈ ਭਾਜੀ। ਜੀ, ਆਪਣੇ ਪੰਜਾਬੀ ਕਮਿਊਨਿਟੀ ਹੈ ਖਾਸ ਕਰਕੇ ਭਾਜੀ, ਤੁਹਾਨੂੰ ਪਤਾ ਆਪਣੇ ਜਿੱਦਾਂ ਗੋਰੇ ਚਿੰਤਾ ਨਹੀਂ ਕਰਦੇ ਭਾਜੀ, ਇਹ ਡਨ ਕਰਦੇ ਆ ਕੰਮ ਵੀ ਅੱਜ ਖਾ ਲਿਆ, ਕੱਲ ਦਾ ਕੱਲ ਦੇਖਾਂਗੇ, ਕਮਾ ਕੇ ਖਾ ਲਾਂਗੇ। ਆਪਣੇ ਕਹਿੰਦੇ ਨੇ ਸਾਰਾ ਲੰਮਾ ਦੇਖਦੇ ਆ ਆਪਾਂ ਵੀ ਯਾਰ ਇੰਨਾ ਕੁ ਖਾਈਏ ਆਪਾਂ ਵੀ ਹਨਾ, ਪਰਿਵਾਰ ਵੀ ਪਾਲਣਾ, ਬੜੀ ਚੀਜ਼ਾਂ ਨੇ। ਬਿਲਕੁਲ। ਬਸ ਆਹ ਚੀਜ਼ਾਂ ਭਾਜੀ ਬਸ ਦਿਲ ਤੇ ਨਾ ਲਾਉਣ ਬੰਦੇ, ਕੰਮ ਕਰੀ ਚੱਲਣ ਜੀ, ਸਾਰਾ ਕੁਝ ਹੋਈ ਜਾਣਾ ਪ੍ਰਮਾਤਮਾ ਦੇਣ ਵਾਲਾ ਵੀਰੇ ਜੀ। ਥੈਂਕ ਯੂ ਸਹਿਜ, ਕਾਲ ਦੇ ਲਈ ਬੜੀ ਮਿਹਰਬਾਨੀ ਜੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਦਿਲ ਤੇ ਨਹੀਂ ਲਾਉਣੀ, ਪਰ ਕਈਆਂ ਦੇ ਦਿਲ ਨਾਜ਼ੁਕ ਨੇ ਜੀ, ਲੱਗ ਜਾਂਦੀ ਆ। ਹਾਂ, ਉਹ ਹੋ ਜਾਂਦੀ ਆ, ਉਹ ਹੌਲੀ ਹੌਲੀ ਚੇਂਜ ਹੁੰਦੇ ਆ।
ਹਾਂ ਬਿਲਕੁਲ ਇਹ ਨਾਲਦਿਆਂ ਨੂੰ ਥੋੜਾ ਜਿਹਾ ਜਿਹੜੇ ਨਾਲ ਉਸਦੇ ਆ ਉਹ ਹੌਸਲਾ ਤੇ ਦੇ ਹੀ ਇੱਕ ਰੱਖਣ। ਤੇ ਜਿੱਦਾਂ ਧੀਰਾ ਜੀ ਨੇ ਕਿਹਾ ਵੀ ਵਿਲ ਪਾਵਰ ਤਾਂ ਸਟਰੋਂਗ ਕਰਨੀ ਪੈਣੀ ਹੈ, ਉਹ ਜਿਹੜੀ ਉਹ ਰੱਖਣੀ ਪੈਣੀ ਹੈ। ਜੀ ਜੀ ਉਹ ਮੁੱਢ ਤੋਂ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਸਿਖਾਉਣੀਆਂ ਪੈਣੀਆਂ ਆ। ਹੂੰ। ਤੁਸੀਂ ਜਦੋਂ ਆਪਣੇ ਵਿਚਰਦੇ ਨਿਆਣਿਆਂ ਦੇ ਮੂਹਰੇ, ਜੀ ਤੁਸੀਂ ਮੰਨ ਲਓ ਕੱਲ ਨੂੰ ਉਹਨੂੰ ਸਵੇਰੇ ਸਵੇਰੇ ਸਕੂਲ ਛੱਡਣ ਜਾਣਾ, ਤੁਸੀਂ ਚਿੰਤਾ ਕਰੀ ਬੈਠੇ ਉਹ ਸਵੇਰੇ ਕਿੱਦਾਂ ਉੱਠਾਂਗੇ, ਉਹ ਹਾਂਜੀ। ਆਹ ਕਰਨਾ ਉਹ ਕਰਨਾ। ਹਾਂਜੀ, ਹਾਂਜੀ। ਦੈਟਸ ਓਕੇ, ਜੀ ਦੈਟ ਇਜ਼ ਪਾਰਟ ਆਫ ਚਿੰਤਾ- ਰੂਟੀਨ ਆ। ਚਿੰਤਾ ਦੀ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਸੁਣਾ ਦਿੰਦੇ। ਹੂੰ ਕੋਈ ਰਾਜਾ ਮਤਲਬ ਬੜੇ ਆਲੇ ਦੁਆਲੇ ਦੀਆਂ ਰਿਆਸਤਾਂ ਜਿੱਤ ਲਈਆਂ, ਸਾਰਾ ਕੁਝ ਜਿੱਤ ਲਿਆ। ਇੱਕ ਦਿਨ ਮੰਜੇ ਤੇ ਪੈ ਗਿਆ, ਕੈਲਕੂਲੇਸ਼ਨ ਕੀਤੀ, ਪਹਿਲੀ ਪੀੜ੍ਹੀ ਵੀ ਖਾ ਲੂਗੀ, ਹੂੰ ਦੂਜੀ ਪੀੜ੍ਹੀ ਵੀ ਖਾ ਲੂ, ਤੀਜੀ ਵੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, 8ਵੀਂ ਪੀੜ੍ਹੀ ਵਾਸਤੇ ਥੋੜਾ ਨਾ ਪੈ ਜਾਵੇ ਕਿਤੇ। ਚਿੰਤਾ ਲੱਗ ਗਈ ਰਾਜੇ ਨੂੰ, ਚਿੰਤਾ ਸਤਾਉਣ ਲੱਗ ਪਈ ਉਸ ਮਤਲਬ ਆਪਣੇ 8ਵੀਂ 8ਵੀਂ ਪੀੜ੍ਹੀ ਪੀੜ੍ਹੀ ਦੀ। ਦੀ। ਹਾਂਜੀ, ਹੂੰ, 8ਵੀਂ ਪੀੜ੍ਹੀ ਦੀ। ਬਥੇਰੇ ਵੈਦ ਹਕੀਮ ਬੁਲਾਏ, ਹਾਂ ਕੋਈ ਫਰਕ ਨਾ। ਹਾਂ ਰਾਜਾ ਦਿਨੋਂ ਦਿਨ ਬਿਮਾਰ ਹੁੰਦਾ ਗਿਆ। ਥਾਟ ਨੈਗੇਟਿਵ ਆ ਗਿਆ, ਥਾਟ ਨੈਗੇਟਿਵ ਆ ਗਿਆ ਵੀ 8ਵੀਂ ਪੀੜ੍ਹੀ ਦਾ ਕੀ ਕੀ ਬਣੂ। ਬਣੂਗਾ। ਹਾਂਜੀ, ਬਥੇਰੀ ਮਤਲਬ ਇਲਾਜ ਕਰਵਾਇਆ, ਵੈਦਾਂ ਤੋਂ ਹਕੀਮਾਂ ਤੋਂ ਸੱਦਿਆ, ਪੁੱਛਿਆ, ਹੱਥ ਦਿਖਾਏ, ਜੋ ਕੋਈ ਫਰਕ ਨਹੀਂ ਪਿਆ। ਹੂੰ ਰਾਜਾ ਸੁੱਕ ਕੇ ਤੀਲਾ ਹੋ ਗਿਆ। ਹੂੰ ਜਦੋਂ ਤੀਲਾ ਹੋ ਗਿਆ ਤੇ ਕਿਸੇ ਨੇ ਕਿਹਾ ਵੀ ਯਾਰ ਫਲਾਣੇ ਥਾਂ ਜੰਗਲ ਦੇ ਵਿੱਚ ਫਕੀਰ ਹੈ, ਉਹ ਤੇਰੀ ਇਸ ਬਿਮਾਰੀ ਦਾ ਹੱਲ ਕਰ ਸਕਦਾ। ਹੂੰ ਜਦੋਂ ਫਕੀਰ ਨੂੰ ਦੱਸਿਆ ਵੀ ਰਾਜਾ ਇਸ ਤਰ੍ਹਾਂ ਵੀ ਉਹਦੀ ਹਾਲਤ ਆ ਹੋ ਗਈ ਵੀ 2 ਮਹੀਨਿਆਂ ਦੇ ਵਿੱਚ ਹੀ। ਹੂੰ ਕਹਿੰਦਾ ਅੱਛਾ, ਫਲਾਂ ਹਕੀਮ, ਫਲਾਂ ਵੈਦ। ਉਹ ਕਹਿੰਦੇ ਜਿੰਨੇ ਰਾਜ ਦੇ ਵੱਡੇ ਵੈਦ ਹਕੀਮ ਸੀ ਸਭ ਹਾਰ ਗਏ, ਹੂੰ ਤੁਸੀਂ ਚੱਲੋ। ਕਹਿੰਦਾ ਵੀ ਹੁਣ ਚਲੋ ਰਾਜੇ ਨੇ ਕਿਹਾ, ਬੇਨਤੀ ਹੈ, ਚਲੋ ਫਿਰ ਵੀ ਜੇ ਹੁਕਮ ਹੁੰਦਾ ਤਾਂ ਪਟਾਲ ਵੀ ਦਿੰਦੇ। ਤੁਹਾਨੂੰ ਪਤਾ ਫਕੀਰ ਬੰਦੇ ਕਿੱਥੇ ਹੁਕਮ ਨੂੰ ਮੰਨਦੇ। ਤੇ ਕਹਿੰਦਾ ਚਲੋ ਚੱਲਦੇ ਆ। ਜਦੋਂ ਉਹਨੇ ਜਾ ਕੇ ਵੇਖਿਆ, ਰਾਜੇ ਨੂੰ ਪੁੱਛਿਆ ਰਾਜੇ ਨੇ ਕੀ ਚਿੰਤਾ ਹੈ ਜਾਂ ਕੀ ਗੱਲ ਆ, ਉਹਨੇ ਵੇਖਿਆ ਵੀ ਰਾਜਾ ਚਿੰਤਾ ਦੇ ਵਿੱਚ ਡੁੱਬਿਆ ਪਿਆ। ਰਾਜੇ ਦੀਆਂ ਮੱਥੇ ਦੀਆਂ ਲਕੀਰਾਂ ਪੱਕੀਆਂ ਹੋਈਆਂ ਪਈਆਂ ਸੀ, ਚਿਹਰੇ ਤੇ ਝੁਰੜੀਆਂ ਸੀ, ਉਮਰ ਨਹੀਂ ਸੀ। ਹੂੰ ਉਹ ਕਹਿੰਦਾ ਮੈਨੂੰ ਇਹ ਚਿੰਤਾ ਹੈ ਵੀ ਮੇਰੀ 8ਵੀਂ ਪੀੜ੍ਹੀ ਦਾ ਕੀ ਬਣੂ। ਕਹਿੰਦਾ ਪਹਿਲੀਆਂ 7 ਖਾ ਸਕਦੀਆਂ ਰੱਜ ਕੇ ਰਾਜਾ ਜੀ। ਉਹ ਕਹਿੰਦਾ ਹਾਂ। ਹੂੰ ਕਹਿੰਦਾ ਏਦਾਂ ਕਰ, ਸਵੇਰੇ ਕੁਛ ਨਹੀਂ ਤੇਰਾ, ਕਹਿੰਦਾ ਰੋਗ ਬੜੀ ਛੇਤੀ ਦੂਰ ਹੋ ਜਾਣਾ, ਕੋਈ ਵੱਡੀ ਗੱਲ ਨਹੀਂ, ਹੂੰ ਤੂੰ ਠੀਕ ਹੋ ਜਾਏਗਾ। ਕਹਿੰਦਾ ਅੱਛਾ। ਕਹਿੰਦਾ ਹਾਂ। ਕਹਿੰਦਾ ਸਵੇਰੇ ਆਪਣੇ ਬੰਦਿਆਂ ਨਾਲ ਜਿਹੜਾ ਤੇਰੀ ਰਾਜਧਾਨੀ ਚਾਟਾ ਵੰਡ। ਹੂੰ ਉਹਨੇ ਆਖਿਆ ਵੀ ਚੱਲ ਰਾਜਾ ਕਿਸੇ ਆਰ ਲੱਗੂਗਾ, ਆਪੇ ਲੋਕਾਂ ਨਾਲ ਗੱਲਾਂ ਬਾਤਾਂ ਕਰੂ, ਕਿਉਂਕਿ ਰਾਜੇ ਲੋਕਾਂ ਨੂੰ ਕਿੱਥੇ ਮਿਲਦੇ ਆ, ਹੂੰ ਮਹਿਲਾਂ 'ਚ ਹੀ ਤੜੇ ਹੁੰਦੇ ਆ। ਤੇ ਉਹ ਕਹਿੰਦਾ ਵੀ ਠੀਕ ਆ, ਵੰਡਦੇ ਆਟਾ। ਚਲੋ ਸਵੇਰ ਹੋਈ, ਉਹਨੇ ਆਪਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਆਟੇ ਦੇ ਬੋਰੇ ਭਰੋ ਤੇ ਆਪਾਂ ਵੰਡਣ ਚੱਲਦੇ ਆ ਲੋਕਾਂ ਨੂੰ। ਤੇ ਉਸ ਤੋਂ ਬਾਅਦ ਜਦੋਂ ਉਹ ਵੰਡਦਾ ਗਿਆ ਤੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਉਹਨੇ। ਦਰਵਾਜ਼ਾ ਜਦੋਂ ਖੜਕਾਇਆ ਤੇ ਉਹ ਨਿੱਕਾ ਨਿੱਕਾ ਬੱਚਾ ਉਸ ਘਰ ਦੇ ਵਿੱਚੋਂ ਆਇਆ ਤੇ ਉਹ ਕਹਿੰਦਾ ਹਾਂਜੀ ਦੱਸੋ। ਕਹਿੰਦਾ ਵੀ ਆਟਾ ਰਾਜਾ ਵੰਡ ਰਿਹਾ ਤੇ ਤੁਸੀਂ ਲੈ ਲਓ। ਉਹਨੇ ਅੰਦਰ ਆਵਾਜ਼ ਲਗਾਈ ਤੇ ਆਵਾਜ਼ ਲਗਾਉਣ ਤੋਂ ਬਾਅਦ ਜਦੋਂ ਅੰਦਰ ਕੋਈ ਬਜ਼ੁਰਗ ਮਾਤਾ ਬੈਠੇ ਸੀਗੇ ਤੇ ਉਹ ਕਹਿੰਦੇ ਵੀ ਹਾਂ ਪੁੱਤ ਕੀ ਹੈ। ਉਹ ਕਹਿੰਦੇ ਵੀ ਇਹ ਕੋਈ ਰਾਜ ਦਰਬਾਰ ਚੋਂ ਆਏ ਆ, ਕੋਈ ਆਟਾ ਵੰਡਦੇ ਫਿਰਦੇ ਆ। ਤੇ ਇਹ ਕਹਿੰਦੇ ਵੀ ਪੁੱਛਦੇ ਆ ਵੀ ਤੁਸੀਂ ਲੈਣਾ ਆਟਾ। ਉਹ ਕਹਿੰਦੇ ਵੀ ਪੁੱਤ ਇਹਨਾਂ ਨੂੰ ਕਹਿ ਵੀ ਹੈਗਾ, ਸਵੇਰ ਦਾ ਹੈਗਾ, ਆਥਣ ਦਾ ਕੋਈ ਗੱਲ ਨਹੀਂ, ਹੱਲ ਹੋ ਜੂ। ਤੇ ਉਹ ਰਾਜਾ ਕਹਿੰਦਾ ਵੀ ਕੀ ਵੀ ਮਾਤਾ ਤੂੰ ਦੁਬਾਰਾ ਦੱਸੀ, ਬਾਹਰ ਸੱਦੋ। ਕਹਿੰਦੇ ਮਾਤਾ ਨੂੰ ਕੀ ਆਖਿਆ ਉਹਨੇ। ਉਹ ਕਹਿੰਦੇ ਆ ਗਈ ਮਾਤਾ। ਉਹ ਕਹਿੰਦੀ ਪੁੱਤ ਸਵੇਰ ਦਾ ਹੈਗਾ ਤੇ ਮੇਰਾ ਪੁੱਤ ਤੇ ਮੇਰੀ ਪੋਤੀ ਦਾ ਪਿਓ ਜਿਹੜਾ ਮੇਰਾ ਪੁੱਤ ਹੈ ਉਹ ਬਾਹਰ ਗਿਆ ਵਾ ਕੰਮ ਕਾਰ ਤੇ, ਉਹਨੇ ਜੋ ਕਮਾ ਕੇ ਲਿਆਉਣਾ ਤੇ ਅਸੀਂ ਸ਼ਾਮ ਨੂੰ ਖਾ ਲੈਣਾ ਤੇ ਉਹਦੇ ਚ ਹੀ ਸਵੇਰ ਵਾਸਤੇ ਰੱਖ ਲੈਣਾ, ਏਦਾਂ ਹੀ ਸਾਡੀ ਜ਼ਿੰਦਗੀ ਚੱਲਦੀ ਹੈ। ਉਹ ਕਹਿੰਦਾ ਅੱਛਾ। ਕਹਿੰਦਾ ਹਾਂ। ਕਹਿੰਦਾ ਤੁਹਾਨੂੰ ਕੱਲ ਦੀ ਕੋਈ ਚਿੰਤਾ ਨਹੀਂ। ਕਹਿੰਦੀ ਨਹੀਂ ਚਿੰਤਾ, ਅੱਜ ਦੇ ਢਿੱਡ ਭਰੇ ਹੋਏ ਆ, ਸ਼ਾਮ ਦਾ ਪ੍ਰਬੰਧ ਹੋ ਜਾਣਾ, ਕੱਲ ਨੂੰ ਸਵੇਰ ਦਾ, ਉਸ ਤੋਂ ਬਾਅਦ ਜਿਵੇਂ ਕਮਾਈ ਚੱਲਾਂਗੇ ਖਾਈ ਚੱਲਾਂਗੇ। ਤੇ ਉਹ ਕਹਿੰਦਾ ਯਾਰ ਉਹ ਰਾਜ ਨੇ ਉੱਥੇ ਉਸ ਬਰਤਨ ਜਿਹੜਾ ਉਹਦਾ ਸੀ ਛੁੱਟ ਗਿਆ, ਉਹ ਤੋਂ ਇੰਨਾ ਭਾਵੁਕ ਹੋ ਗਿਆ, ਸਮਝ ਆ ਗਈ, ਗਿਆਨ ਪ੍ਰਾਪਤੀ ਹੋ ਗਈ। ਮੈਂ ਵੀ 8ਵੀਂ ਪੀੜ੍ਹੀ ਦੀ 8ਵੀਂ ਪੀੜ੍ਹੀ ਤੇ ਫਿਰਦਾ ਮੈਂ, ਇਹਨੂੰ ਅਗਲੇ ਦਿਨ ਇਹਨੂੰ 8 ਪੈਰਾਂ ਦਾ ਫਿਕਰ ਨਹੀਂ ਹਨਾ। ਸੋ ਇਹ ਚੀਜ਼ ਹੈ ਜੀ। ਬਿਲਕੁਲ। ਇੱਕ ਕਾਲਰ ਲਵਾਂਗੇ ਫਿਰ ਆਪਾਂ ਬ੍ਰੇਕ ਵੱਲ ਨੂੰ ਵੱਧਦੇ ਹਾਂ। ਤੇ ਦੀਸ਼ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ, ਕਿਉਂਕਿ ਮੈਨੂੰ 2-3 ਹਫ਼ਤੇ ਤੋਂ ਮੈਂ ਆਪਣੀ ਗ੍ਰੈਂਡ ਡਾਟਰ ਨੂੰ ਪਿਕ ਕਰਨ ਆਉਂਦੀ ਹਾਂ, ਮੈਨੂੰ ਤੁਹਾਡਾ ਇਹ ਸ਼ੋਅ ਸੁਣਨ ਦਾ ਮੌਕਾ ਮਿਲਦਾ ਤੇ ਬਹੁਤ ਵਧੀਆ ਤੁਸੀਂ ਗੱਲਬਾਤ ਕਰਦੇ ਹੋ, ਬਹੁਤ ਅੱਛੇ ਵਿਸ਼ੇ ਲੈ ਕੇ ਆਉਂਦੇ ਹੋ। ਔਰ ਸਭ ਤੋਂ ਵੱਡੀ ਗੱਲ ਕਿ ਉਹਦੇ ਲਈ ਬੜਾ ਪ੍ਰਿਪੇਅਰ ਹੋ ਕੇ ਆਉਂਦੇ ਹੋ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਆ। ਸੋ ਇਸ ਗੱਲ ਦੀ ਮੈਂ ਤੁਹਾਨੂੰ ਦੋਨਾਂ ਨੂੰ ਵਧਾਈ ਦਿੰਦੀ ਹਾਂ, ਕਿਉਂਕਿ ਜੇ ਕੋਈ ਸ਼ੋਅ ਕੀਤਾ ਜਾਂਦਾ ਉਹਦੇ ਵਿੱਚੋਂ ਕੁਛ ਫਾਇਦਾ ਹੋਵੇ, ਕੁਛ ਮਿਲੇ ਤਾਂ ਹੀ ਫਾਇਦਾ ਹੈਗਾ। ਔਰ ਅੱਜ ਦਾ ਵਿਸ਼ਾ ਜਿਹੜਾ ਆ ਉਹ ਵੀ ਸਾਰਿਆਂ ਦੇ ਨਾਲ ਹੀ ਸੰਬੰਧਿਤ ਹੈਗਾ ਆ, ਕਿਉਂਕਿ ਕੋਈ ਬੰਦਾ ਵੀ ਇਹ ਦੁਨੀਆ 'ਚ ਕਹਿ ਨਹੀਂ ਸਕਦਾ
ਕਿ ਮੈਨੂੰ ਕਦੇ ਕੋਈ ਚਿੰਤਾ ਨਹੀਂ ਹੋਈ, ਮੈਨੂੰ ਕਦੇ ਕੋਈ ਫਿਕਰ ਪਰੇਸ਼ਾਨੀ ਨਹੀਂ ਹੋਈ, ਕਿਉਂਕਿ ਜੀਵਨ ਸਾਡਾ ਜਿਹੜਾ ਆ ਉਹ ਦੁੱਖ ਸੁੱਖ ਦਾ, ਉਤਰਾਅ ਚੜਾਅ ਦਾ, ਚੰਗੇ ਮਾੜੇ ਸਮੇਂ ਦਾ ਮਿਸ਼ਰਣ ਹੈਗਾ ਆ। ਤੇ ਪਰ ਮੈਂ ਇਹ ਕਹੂੰਗੀ ਕਿ ਸਭ ਤੋਂ ਜ਼ਰੂਰੀ ਇਹ ਹੈਗਾ ਆ ਕਿ ਚਿੰਤਾ, ਫਿਕਰ, ਪਰੇਸ਼ਾਨੀਆਂ ਤਾਂ ਜ਼ਿੰਦਗੀ ਦੇ ਵਿੱਚ ਆਉਣੀਆਂ ਨੇ, ਕਿ ਉਹਨਾਂ ਦੇ ਨਾਲ ਡੀਲ ਕਿਸ ਤਰ੍ਹਾਂ ਕਰਨਾ ਆ, ਉਹਨਾਂ ਦੇ ਵਿੱਚੋਂ ਨਿਕਲਣਾ ਕਿਵੇਂ ਆ, ਤਾਂ ਕਿ ਉਹ ਤੁਹਾਡੇ ਦਿਮਾਗ ਦੇ ਉੱਪਰ ਇੰਨੀਆਂ ਭਾਰੂ ਨਾ ਹੋਵਣ, ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਨੂੰ ਬਿਮਾਰ ਕਰ ਦੇਣ। ਤੇ ਜਿਸ ਤਰ੍ਹਾਂ ਪ੍ਰਵੀਨ ਜੀ ਕਹਿ ਰਹੇ ਸੀ ਕਿ ਜ਼ਿਆਦਾ ਜਿਹੜੇ ਇੰਡੀਅਨ ਲੋਕ ਨੇ, ਉਹਦੇ ਵਿੱਚ ਤਾਂ ਮੈਂ ਕਹੂੰਗੀ ਕਿ ਜਿਹੜੀ ਸਾਡੀ ਆਸਥਾ ਆ, ਕਿਸੇ ਵੀ ਧਰਮ ਦੇ ਵਿੱਚ ਤੁਹਾਡਾ ਵਿਸ਼ਵਾਸ ਜਿਹੜਾ ਆ ਉਹ ਬਹੁਤ ਹੈਲਪ ਕਰਦਾ, ਕਿਉਂਕਿ ਖਾਸ ਕਰਕੇ ਪੰਜਾਬੀਆਂ ਦਾ ਮੇਰੀ ਤਾਂ ਮਤਲਬ ਇਸ ਚੀਜ਼ ਦੇ ਨਾਲ ਬਹੁਤ ਹੈਲਪ ਹੁੰਦੀ ਆ, ਕਿਉਂਕਿ ਉਹ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਸਿਰਫ ਵਿਸ਼ਵਾਸ ਹੀ ਨਹੀਂ, ਪਰ ਜੇ ਤੁਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹੋ, ਜਦੋਂ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਹੁਣ ਮੈਂ ਤੁਹਾਡੀ ਗੱਲਬਾਤ ਸੁਣ ਰਹੀ ਸੀ ਤੇ ਮੇਰੇ ਦਿਮਾਗ ਦੇ ਵਿੱਚ ਤੁਕ ਆਈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਇਹ ਜਲ ਮੈਂ ਜੰਤ ਉਪਾਏ ਕੇ ਤੇ ਨਾ ਤੇ ਰੋਜੀ ਦੇ, ਵੀ ਉਹ ਤਾਂ ਜਿਹੜੇ ਜੰਤ ਜਲ ਦੇ ਵਿੱਚ ਪੈਦਾ ਕਰਦਾ ਉਹਨਾਂ ਨੂੰ ਵੀ ਰੋਜੀ ਭੇਜਦਾ, ਬੰਦਿਆ ਤੂੰ ਕਿਉਂ, ਤੇਰਾ ਤਾਂ ਉਹ ਕਹਿੰਦੇ ਪਹਿਲੋਂ ਤਿਸ ਦਾ ਰਿਜ਼ਕ ਸਬਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਪਹਿਲਾਂ ਰਿਜ਼ਕ ਭੇਜਦਾ ਤੁਹਾਡਾ, ਇਹ ਪਰਮਾਤਮਾ ਤੁਹਾਨੂੰ ਦੁਨੀਆ ਦੇ ਵਿੱਚ ਭੇਜਦਾ। ਪਰ ਮੇਰਾ ਮਤਲਬ ਕਿ ਜਿਹੜੀ ਆਸਥਾ ਆ, ਵਿਸ਼ਵਾਸ ਆ, ਫਿਰ ਸਾਡਾ ਤਾਂ ਪਹਿਲਾਂ ਹੀ ਮੂਲ ਮੰਤਰ ਦਾ ਹੈਗਾ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਉੱਥੇ ਕਹਿਤਾ ਕਿ ਕਰਤਾ ਪੁਰਖ ਤਾਂ ਪਰਮਾਤਮਾ ਆ, ਤੂੰ ਤਾਂ ਸਿਰਫ ਉਹ ਬੰਦਿਆ ਉਹਦੇ ਹੱਥਾਂ ਦੀਆਂ ਕਠਪੁਤਲੀਆਂ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਣਾ ਆ, ਤੁਸੀਂ ਉਹ ਕਰੋ ਜੋ ਕਰ ਸਕਦੇ ਹੋ। ਜਿਸ ਤਰ੍ਹਾਂ ਕੋਟਸ ਹੁੰਦੀਆਂ ਨੇ ਕਿ ਚੇਂਜ ਵਾਟ ਐਵਰ ਯੂ ਕੈਨ ਚੇਂਜ ਐਂਡ ਐਕਸੈਪਟ ਵਾਟ ਐਵਰ ਯੂ ਕੈਨਟ ਚੇਂਜ, ਜੋ ਕੁਛ ਤੁਸੀਂ ਨਹੀਂ ਬਦਲ ਸਕਦੇ ਉਹਨੂੰ ਤੁਸੀਂ ਐਕਸੈਪਟ ਕਰੋ, ਤੇ ਜੋ ਕੁਛ ਤੁਸੀਂ ਕਰ ਸਕਦੇ ਹੋ ਪੋਜ਼ਿਟਿਵਲੀ। ਔਰ ਚਿੰਤਾ ਫਿਕਰ ਇਹ ਹੈ ਕਿ ਜ਼ਿੰਮੇਵਾਰੀ ਜਿਹੜੀ ਆ, ਉੱਥੇ ਇਹ ਸੋਚੋ ਕਿ ਇਸ ਚਿੰਤਾ ਚੋਂ ਨਿਕਲਣ ਦੇ ਲਈ ਹੁਣ ਅਸੀਂ ਕੀ ਕਰ ਸਕਦੇ ਹਾਂ। ਉਹਦੇ ਲਈ ਮੈਂ ਕਹੂੰਗੀ ਕਿ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਨਾਲ, ਜਾਂ ਤੁਸੀਂ ਜਿਹਦੇ ਤੇ ਵੀ ਹਰ ਇੱਕ, ਮੈਂ ਨਹੀਂ ਇਸ ਗੱਲ ਤੇ ਵਿਸ਼ਵਾਸ ਕਰਦੀ ਕਿ ਤੁਸੀਂ ਹਰ ਗੱਲ ਆਪਣੀ ਹਰ ਇੱਕ ਨਾਲ ਸਾਂਝੀ ਕਰ ਸਕਦੇ ਹੋ, ਕਿ ਸਾਰੇ ਲੋਕ ਇਸ ਕਾਬਲ ਨਹੀਂ ਹੁੰਦੇ, ਪਰ ਜਿਹਦੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ, ਜਿੱਥੋਂ ਤੁਹਾਨੂੰ ਪਤਾ ਕਿ ਇੱਥੋਂ ਮੈਨੂੰ ਹੈਲਪ ਮਿਲਦੀ ਆ, ਜਿੱਦਾਂ ਹੁਣ ਮੈਂ ਆਈ ਟਰਸਟ ਮਾਈ ਮਦਰ, ਮੇਰੇ ਹਸਬੈਂਡ ਨੇ, ਮੈਨੂੰ ਪਤਾ ਕਿ ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦੇਣੀ ਆ, ਇਹਨਾਂ ਨੇ ਮੇਰੇ ਉਹ ਮਤਲਬ ਉੱਪਰ ਚੱਕ ਦੇਣਾ, ਚੜ੍ਹਦੀ ਕਲਾ 'ਚ ਕਰ ਦੇਣਾ, ਵੀ ਆਹ ਵੀ ਕੋਈ ਗੱਲ ਹੈਗੀ ਆ ਤੇ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ, ਤਾਂ ਇੱਦਾਂ ਕਰ ਲਾਂਗੇ, ਆਹ ਕਰ ਲਾਂਗੇ, ਤੇ ਤੁਸੀਂ ਉੱਥੇ ਗੱਲ ਕਰੋ, ਉਹਦੇ ਨਾਲ ਤੁਹਾਡੀ ਅੱਧੀ ਫਿਕਰ, ਤੁਹਾਡੀ ਜਿਹੜੀ ਸਪੋਰਟ ਸਿਸਟਮ ਆ ਉਹ ਆਪਣਾ ਬਣਾਓ, ਉਹਦੇ ਨਾਲ ਤੁਹਾਡੀ ਅੱਧੀ ਫਿਕਰ, ਚਿੰਤਾ, ਪਰੇਸ਼ਾਨੀ ਤਾਂ ਦੂਰ ਹੋ ਜਾਂਦੀ ਆ। ਫਿਰ ਅੱਛੀਆਂ ਬੁੱਕਸ ਪੜ੍ਹੋ, ਤੇ ਤੁਸੀਂ ਮਤਲਬ ਜਿੱਦਾਂ ਵੀ ਤੁਹਾਨੂੰ, ਜਿਵੇਂ ਹੁਣ ਕਈ ਵਾਰੀ ਬਿਮਾਰ ਹੋ ਜਾਂਦੇ ਸੀ ਇੰਡੀਆ ਲੋਕ, ਲੰਬੀ ਬਿਮਾਰੀ ਦੇ ਵਿੱਚੋਂ ਡਾਕਟਰ ਉਹਨਾਂ ਨੂੰ ਕਹਿੰਦੇ ਸੀ ਪੌਣ ਪਾਣੀ ਬਦਲੋ, ਉਹਦਾ ਮਤਲਬ ਇਹੀ ਹੁੰਦਾ ਕਿ ਜਿਹੜਾ ਇਨਵਾਇਰਮੈਂਟ ਤੁਹਾਨੂੰ ਬਿਮਾਰ ਕਰ ਰਿਹਾ ਉਹਦੇ ਤੋਂ ਤੁਸੀਂ ਦੂਰ ਜਾਵੋ, ਫਰੈਸ਼ ਹੋ ਕੇ ਵਾਪਸ ਆਵੋ, ਤੁਹਾਡਾ ਜਿਹੜਾ ਮਾਈਂਡ ਆ ਉਹ ਡਿਸਟਰੈਕਟ ਹੋਵੇ, ਉਸ ਚੀਜ਼ ਨੂੰ ਭੁੱਲ ਜਾਵੇ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ। ਜਿਹੜੀ ਵੀ ਚੀਜ਼ ਤੁਹਾਨੂੰ ਮਤਲਬ ਸ਼ਾਂਤ ਕਰਦੀ ਆ, ਖੁਸ਼ੀ ਪਹੁੰਚਾਉਂਦੀ ਆ, ਤੇ ਤੁਸੀਂ ਉਹ ਕੁਛ ਕਰ ਸਕਦੇ ਹੋ। ਤੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਕਹੂੰਗੀ ਕਿ ਵਿਸ਼ਵਾਸ ਕਰਨਾ ਪਰਮਾਤਮਾ ਤੇ, ਜਿਵੇਂ ਕੋਈ ਦੁੱਖ ਰੋਗ ਤਾਂ ਕਹਿੰਦੇ ਗੁਰ ਕਾ ਸ਼ਬਦ ਕਲ ਕਲੇਸ਼ ਮਿਟਾਵੇ, ਏਦਾਂ ਦੇ ਵੀ ਕਈ ਹੈਗੇ ਆ ਕਿ ਸਾਰਾ ਕੁਛ ਪਰਮਾਤਮਾ ਦੇ ਨਾਮ ਨਾਲ ਦੂਰ ਹੋ ਜਾਂਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ। ਥੈਂਕ ਯੂ, ਮੈਂ ਜ਼ਿਆਦਾ ਟਾਈਮ ਨਾ ਲਵਾਂ, ਤੁਸੀਂ ਵੀ ਹੋਰ ਗੱਲਾਂ ਕਰਨੀਆਂ ਨੇ ਤੇ ਹੋਰ ਵੀ ਸਰੋਤੇ ਹੋਣੇ ਨੇ। ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ ਜੀ। ਹੱਲਾਸ਼ੇਰੀ ਦੇ ਲਈ ਵਧੀਆ, ਤੇ ਤੁਸੀਂ ਵਿਚਾਰ ਆਪਣੇ ਸਾਂਝੇ ਕੀਤੇ, ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰਵੀਨ ਜੀ, ਜਿਹੜੇ ਸਰੋਤੇ ਹੋਲਡ ਤੇ ਹੋਲਡ ਤੇ ਬੜੇ, ਜੋ ਤੁਹਾਡੇ ਨਾਲ ਵੀ ਗੱਲ ਕਰਦੇ, ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ, ਤੇ ਚਿੰਤਾ ਤੇ ਕਾਬੂ ਕਿੱਦਾਂ ਪਾਉਣਾ ਆ ਉਹਦੇ ਨਾਲ ਵੀ ਆਪਾਂ ਕੁਝ ਹੋਰ ਬੜੀ ਰੋਚਕ ਕਹਾਣੀ ਤੁਹਾਨੂੰ ਸੁਣਾਵਾਂਗੇ ਜੀ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਿੰਤਾ ਸਾਨੂੰ ਨਹੀਂ ਕਰਨੀ ਚਾਹੀਦੀ, ਚਿੰਤਾ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਨੇ। ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਨੂੰ ਤੇ ਉਸ ਤੋਂ ਬਾਅਦ ਜਿਹੜੇ ਕਾਲਰਸ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਵੀਡੀਓਜ਼ ਦੇ ਜ਼ਰੀਏ ਉਹਨਾਂ ਨੂੰ ਵੀ ਜੀ ਆਇਆਂ ਨੂੰ, ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸੋਤਿਓ ਕਾਲਸ ਵੀ ਤੁਹਾਡੀਆਂ ਆਪਾਂ ਲੈ ਰਹੇ ਹਾਂ। ਤੁਸੀਂ ਵੀ ਜੇ ਚਿੰਤਾ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ, ਕੁਝ ਵਿਚਾਰ ਤੁਹਾਡੇ ਹੈਗੇ ਆ, ਕਿੱਦਾਂ ਤੁਸੀਂ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਕਿੱਦਾਂ ਦੇ ਯਤਨ ਕਰਦੇ ਆ ਜੀ, ਉਹ ਵੀ ਜ਼ਰੂਰ ਦੱਸੋ, ਕਿਉਂਕਿ ਜਿਹੜਾ ਤੁਹਾਡੇ ਵੱਲੋਂ ਅਪਣਾਇਆ ਗਿਆ ਕੋਈ ਚੀਜ਼ ਆ ਹਾਂਜੀ, ਉਹ ਕਿਸੇ ਹੋਰ ਦੇ ਵੀ ਕੰਮ ਆ ਕੰਮ ਆ ਸਕਦੀ। ਸਕਦਾ। ਨੰਬਰ 408-272-5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਅਗਲੇ ਕਾਲਰ ਜੁੜੇ ਨੇ ਪ੍ਰਵੀਨ ਜੀ, ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਰਾਜ ਭਾਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਆਉਂਦੀ ਆਵਾਜ਼ ਭਾਜੀ? ਜੀ ਆ ਰਹੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਪਹਿਲੀ ਤਾਂ ਗੱਲ ਆ ਵੀ ਪ੍ਰਵੀਨ ਭਾਜੀ, ਸਾਡਾ ਇੰਟਰਵਿਊ ਕੱਲ ਬਹੁਤ ਵਧੀਆ ਸੀਗਾ ਅਮਰਦੀਪ ਸਿੰਘ ਗਿੱਲ ਨਾਲ। ਆਪਾਂ ਸਾਰੇ ਦੀਪ ਸਿੱਧੂ ਨੂੰ ਬਹੁਤ ਮਿਸ ਕਰਦੇ ਹਾਂ, ਸੋ ਵਧੀਆ ਲੱਗਾ। ਦੂਜੀ ਗੱਲ, ਜਿਹੜਾ ਟਾਪਿਕ ਤੇ ਆਪਾਂ ਗੱਲ ਕਰਦੇ ਚਿੰਤਾ ਤੇ ਸਟ੍ਰੈਸ ਨਾਲ, ਮੈਂ ਜਿੱਦਾਂ ਸਮਝਦਾ ਵੀ ਜਦੋਂ ਆਪਾਂ ਨੂੰ ਸਟ੍ਰੈਸ ਹੁੰਦੀ ਹੈ ਜਾਂ ਚਿੰਤਾ ਹੁੰਦੀ ਆ, ਆਪਾਂ ਉਹ ਚੀਜ਼ ਸੋਚੋ ਜਿਹੜੀ ਚੀਜ਼ ਨਾਲ ਆਪਣਾ ਨਾ ਬਹੁਤ ਗੂੜਾ ਰਿਸ਼ਤਾ ਜਾਂ ਆਪਣਾ ਪਿਆਰ ਆ, ਜਿੱਦਾਂ ਆਪਾਂ ਕਹਿੰਦੇ ਆਪਣੇ ਪਰਿਵਾਰ ਨਾਲ ਪਿਆਰ ਆ ਜਾਂ ਆਪਣੇ ਰੱਬ ਨਾਲ। ਸੋ ਜੇ ਤੁਸੀਂ ਉਹ ਚੀਜ਼ਾਂ ਸੋਚਦੇ ਆ, ਜਿਹੜੇ ਟਾਈਮ ਸਾਨੂੰ ਚਿੰਤਾ ਬਹੁਤ ਹੋਈ ਆ ਜਾਂ ਸਟ੍ਰੈਸ ਬਹੁਤ ਹੁੰਦੀ ਆ, ਆਈ ਥਿੰਕ ਬਹੁਤ ਹੈਲਪ ਹੋ ਜਾਂਦੀ ਆ, ਮਦਦ ਹੋ ਜਾਂਦੀ ਆ। ਉਹ ਚਿੰਤਾ ਤੇ ਸਟ੍ਰੈਸ ਘੱਟ ਜਾਂਦੀ ਆ ਜਦੋਂ ਤੁਸੀਂ ਸੋਚਦੇ ਆ ਉਹਦਾ ਪਰਿਵਾਰ ਦਾ ਜਾਂ ਰੱਬ ਦਾ ਨਾਂ ਲੈਂਦੇ ਆ ਤੁਸੀਂ, ਹੈ ਨਾ। ਉਹ ਬਹੁਤ ਮੇਰੇ ਲਈ ਤਾਂ ਇਹ ਬਹੁਤ ਵਰਕ ਹੁੰਦੀ ਹੈ। ਮੈਂ ਆਪਣੇ ਪਰਿਵਾਰ ਦਾ ਸੋਚਦਾ ਹੁੰਦਾ ਜਦੋਂ ਕੋਈ ਟਰਬਲ ਆਉਂਦੀ ਹੈ ਜਾਂ ਕੁਛ, ਮੈਂ ਬਈ ਸਟ੍ਰੈਸ ਜਾਂ ਮੈਂ ਚਿੰਤਾ ਨਾ ਕਰਾਂ ਕਰਕੇ, ਜਿੱਦਾਂ ਬਈ ਜੇ ਮੈਂ ਚਿੰਤਾ ਸਟ੍ਰੈਸ ਕਰੂੰਗਾ ਮੇਰੇ ਪਰਿਵਾਰ ਤੇ ਵੀ ਅਸਰ ਹੋਣਾ ਨਾ। ਹਾਂਜੀ, ਬਿਲਕੁਲ। ਜਿੱਦਾਂ ਜੇ ਆਪਣੇ ਤੇ ਮਾੜਾ ਅਸਰ ਹੁੰਦਾ ਕੋਈ ਗੱਲ ਦਾ, ਆਟੋਮੈਟਿਕਲੀ ਉਹ ਪਰਿਵਾਰ ਤੇ ਵੀ ਆਟੋਮੈਟਿਕਲੀ ਅਸਰ ਹੋਣਾ ਨਾ। ਮਤਲਬ ਪਰਿਵਾਰ ਤੇ ਨਹੀਂ, ਜਿਨ੍ਹਾਂ ਨਾਲ ਕੰਮ ਕਰਦੇ ਉਹਨਾਂ ਤੇ ਵੀ ਅਸਰ ਹੁੰਦਾ। ਹਾਂ, ਸਾਰੇ ਜਾਣੇ ਤੁਹਾਡੇ ਆਲੇ ਦੁਆਲੇ ਸਾਰੇ ਦਾ ਅਸਰ ਹੋਣਾ ਹੁੰਦੇ ਆ। ਬਿਲਕੁਲ। ਹਾਂਜੀ, ਸੋ ਸੋਚੋ ਵੀ ਜਿੱਦਾਂ ਆਪਾਂ ਕਹਿੰਦੇ ਜਿਹਨਾਂ ਸਾਡਾ ਗੂੜਾ ਰਹਿਤਾ, ਜਿਹਨਾਂ ਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਉਹਨਾਂ ਚ ਹੈਲਪ ਹੋ ਜਾਂਦਾ ਨਾ ਜਾਂ ਕਰਕੇ ਉਹ ਫਾਇਦਾ ਤਾਂ ਹੈ ਨਹੀਂ ਗਾ ਚਿੰਤਾ ਦੇ ਸਟ੍ਰੈਸ ਕਰਨ ਦਾ ਨਾ। ਸੋ ਬੈਟਰ ਹੈਗਾ ਸੋਚੋ ਕੋਈ ਚੰਗੀ ਚੀਜ਼, ਉਹਦਾ ਸਟ੍ਰੈਸ ਘਟਾਓ। ਆਈ ਥਿੰਕ ਹੈਲਪ ਹੋ ਜਾਂਦੀ ਹੈ। ਆਈ ਥਿੰਕ ਚੰਗੀ ਚੀਜ਼ ਹੈ, ਆਪਾਂ ਵਰਕ ਕਰ ਸਕਦੇ ਹਾਂ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਇਹਨਾਂ ਨੇ ਕਿਹਾ ਵੀ ਫਿਕਰ ਕਰਕੇ, ਚਿੰਤਾ ਕਰਕੇ ਆਪਾਂ ਨੂੰ ਅਸਰ ਤਾਂ ਜਿਹੜਾ ਆ ਉਹਦਾ ਨੈਗੇਟਿਵ ਹੀ ਮਿਲਣਾ ਹੈ, ਉਹਦਾ ਪੋਜ਼ਿਟਿਵ ਨਹੀਂ। ਇੱਕ ਅਪਰੋਚ ਕਈ ਵਾਰੀ ਨਾ ਆਪਾਂ ਇਹ ਦੇਖਦੇ ਹਾਂ ਆਲ ਔਰ ਨਥਿੰਗ, ਵੀ ਜਾਂ ਤਾਂ ਹੋਵੇ ਬਿਲਕੁਲ ਪਰਫੈਕਟ ਹੋਵੇ, ਨਹੀਂ ਤਾਂ ਨਹੀਂ। ਆਪਾਂ ਇਹ ਸੋਚਦੇ ਵੀ ਇਟਸ ਆਈਦਰ ਬਲੈਕ ਔਰ ਵਾਈਟ, ਨਥਿੰਗ ਗ੍ਰੇ, ਵਿੱਚ ਵਿਚਾਲੇ ਕੁਛ ਨਹੀਂ। ਪਰ ਨਹੀਂ, ਜ਼ਿੰਦਗੀ ਇਦਾਂ ਨਹੀਂ ਹੁੰਦੀ। ਜ਼ਿੰਦਗੀ ਇਹ ਨਹੀਂ ਹੈ 0 ਐਂਡ 1 ਨਹੀਂ ਜ਼ਿੰਦਗੀ ਚੱਲਦੀ, ਬਹੁਤ ਕੁਛ ਵਿਚਾਲੇ ਆਉਂਦਾ ਹੈ ਜੀ। ਗਰੰਟਡ ਕੁਛ ਨਹੀਂ ਹੈ। ਹਾਂ, ਮਤਲਬ ਇਹ ਜੇ ਸੋਚਦੇ ਰਹੋਗੇ ਨਾ ਵੀ ਯਾਰ ਜੇ ਪੂਰਾ ਸਹੀ ਢੰਗ ਨਾਲ ਨਾ ਹੋਇਆ ਤੇ ਮੈਂ ਫੇਲੀਅਰ ਹਾਂ, ਇਹ ਟੋਟਲੀ ਗਲਤ ਅਪਰੋਚ ਆ। ਤੁਸੀਂ ਆਪਣੇ ਆਪ ਨੂੰ ਕੋਸਣ ਦਾ ਇੱਕ ਬਹਾਨਾ ਲੱਭ ਰਹੇ, ਤਰੀਕਾ ਜਿਹੜਾ ਉਹ ਲੱਭ ਰਹੇ ਆ। ਇਹ ਆਲ ਔਰ ਨਥਿੰਗ ਅਪਰੋਚ ਮੇ ਵੀ ਕਈ ਥਾਵਾਂ ਤੇ ਤਾਂ ਕੰਮ ਕਰ ਜਾਵੇ, ਪਰ ਜੇ ਤੁਸੀਂ ਆਲਰੇਡੀ ਐਂਕਸ਼ੀਅਸ ਰਹਿੰਦੇ ਆ, ਤੁਹਾਨੂੰ ਘਬਰਾਹਟ ਰਹਿੰਦੀ ਹੈ, ਚੀਜ਼ਾਂ ਦੀ ਸਟ੍ਰੈਸ ਰਹਿੰਦਾ ਹੈ, ਤੇ ਇਹ ਤੁਹਾਡੇ ਲਈ ਤਾਂ ਜਾਨਲੇਵਾ ਸਾਬਤ ਹੋ ਸਕਦਾ। ਬਿਲਕੁਲ। ਆਪਾਂ ਗੱਲਬਾਤ ਜਿਹੜੀ ਆ ਉਹ ਚਿੰਤਾ ਤੇ ਕਰ ਰਹੇ ਹਾਂ, ਤੇ ਇਸੇ ਨਾਲ ਮਿਲਦੀ ਜੁਲਦੀ ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਦੇ ਹਾਂ, ਸੁਣਾ ਦਿੰਦੇ ਹਾਂ। ਉਹ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਮੋਟੀਵੇਸ਼ਨ, ਤੁਸੀਂ ਇੰਸਪਾਇਰ ਕਿਸੇ ਪੜ੍ਹੇ ਲਿਖੇ ਮਨੁੱਖ ਤੋਂ ਜਾਂ ਕੋਈ ਵੀਡੀਓ ਵੇਖ ਕੇ ਹੋਵੋਗੇ। ਕਈ ਵਾਰੀ ਤੁਹਾਡੇ ਆਲੇ ਦੁਆਲੇ ਵਾਪਰੀਆਂ ਚੀਜ਼ਾਂ ਵੀ ਤੁਹਾਨੂੰ ਮੋਟੀਵੇਟ ਕਰ ਦਿੰਦੀਆਂ। ਦੋ ਦੋਸਤ ਬਹਿ ਕੇ ਗੱਲਾਂ ਕਰ ਰਹੇ ਸੀ। ਇੱਕ ਦੋਸਤ ਸਪਲੀਆਂ ਤੋਂ ਬੜਾ ਦੁਖੀ ਸੀ। ਸਪਲੀਆਂ ਮੀਨਸ ਕਿ ਜਦੋਂ ਆਪਾਂ ਕਿਸੇ ਫੇਲ ਹੋ ਜਾਣੇ ਕਿਸੇ ਪੇਪਰ ਚ, ਕਿਸੇ ਸਬਜੈਕਟ ਚ, ਉਹਨੂੰ ਸਪਲੀ ਕਹਿ ਦਿੰਦੇ। ਸਿੱਧਾ ਕਹੋ ਨਾ। ਜਿਹੜੇ ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਉਹਨਾਂ ਨੂੰ ਪਤਾ ਸਪਲੀ ਕੀ ਹੁੰਦੀ ਹੈ। ਪੀਟੀ ਜੀ ਵਾਲੇ ਵੰਡਦੇ ਬਹੁਤ ਸੀ, ਥੋਕਦੇ ਭਾਈ ਸੀ ਉਹਨਾਂ ਦਾ ਕੰਮ। ਅੱਛਾ, ਉੱਥੋਂ ਦੀ ਇੱਕ ਬਜ਼ੁਰਗ ਲੰਘਿਆ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਕਿਸੇ ਦੇ ਨਾਲ ਕੰਮ ਕਰਦਾ ਸੀ, ਸੀਰ ਰਲਿਆ ਹੋਇਆ ਸੀ ਉਹਨਾਂ ਦਾ। ਉਹ ਕਹਿੰਦਾ, ਹਾਂ ਵੀ ਜਵਾਨੋ ਕੀ ਗੱਲਾਂ ਕਰਦੇ ਆ? ਕਹਿੰਦਾ ਵੀ ਤਾਇਆ ਗੱਲ ਇਹ ਆ ਵੀ ਪੇਪਰ ਨਹੀਂ ਕਲੀਅਰ ਹੁੰਦੇ। ਉਹ ਕਹਿੰਦਾ, ਯਾਰ ਅੱਛਾ ਪੇਪਰ ਨਹੀਂ ਕਲੀਅਰ ਹੁੰਦੇ? ਕਹਿੰਦਾ, ਉਹ ਸਾਡੇ ਵੱਲ ਵੇਖੋ। ਕਹਿੰਦਾ ਅਸੀਂ ਜਦੋਂ ਨਰਮਾ ਗੁੱਡਦੇ ਹੁੰਦੇ ਸੀ ਨਾ ਬਰਾਨੀ ਵਾਹਣਾਂ ਦੇ ਵਿੱਚ, ਖੇਤਾਂ ਦੇ ਵਿੱਚ, ਤੇ ਕਹਿੰਦਾ ਉੱਥੋਂ ਨਾ ਜਦੋਂ ਗੁੱਡ ਕੇ ਹਟਣਾ ਤੇ ਤਿੱਖੜ ਦੁਪਹਿਰਾ ਹੋਣਾ, ਤੇ ਘੱਟੋ ਘੱਟ ਟਾਈਮ
ਕਾਂ ਅੱਖ ਨਿਕਲਦੀ ਕਹਿ ਦਿੰਦੇ ਆ ਮਲਵਈ ਬੋਲੀ 'ਚ, ਜਿਹਨੂੰ ਕਹਿੰਦੇ ਟੈਂਪਰੇਚਰ ਬਹੁਤ ਜ਼ਿਆਦਾ, ਤਾਪਮਾਨ। ਕਹਿੰਦਾ ਕਾਂ ਅੱਖ ਨਿਕਲਦੀ ਹੋਣੀ ਤੇ ਉਧਰੋਂ ਪੱਠੇ ਵੱਢਣੇ ਪੈਣੇ, ਕਿਉਂਕਿ ਫਿਰ ਜਾ ਕੇ ਕੁਤਰ ਕੇ ਪਸ਼ੂਆਂ ਨੂੰ ਪਾਉਣੇ ਪੈਣੇ ਸ਼ਾਮ ਵਾਲੇ ਹੱਥ ਨਾਲੇ। ਤੇ ਕਹਿੰਦਾ ਵੱਢ ਕੇ ਲੱਦ ਕੇ, ਤੇ ਜਦੋਂ ਬਰਾਨੀ ਰੇਤਿਆਂ ਦੇ ਵਿੱਚ ਗੱਡਾ ਖੜ ਜਾਂਦਾ ਸੀ, ਕਹਿੰਦਾ ਬਲਦ ਨੂੰ ਅਸੀਂ ਤੱਤਾ ਤੱਤਾ ਕਹਿਣਾ ਤੇ ਆਪ ਵੀ ਜ਼ੋਰ ਮਾਰਨਾ, ਤੇ ਕਹਿਣਾ ਅਸੀਂ ਆਈਂ ਖਿੱਚ ਲਿਆਉਣਾ ਗੱਡਾ। ਤੇ ਕਿਤੇ 5-6 ਕਿੱਲਿਆਂ ਦੂਰ ਜਾ ਕੇ ਸੜਕ ਆਉਂਦੀ ਸੀ, ਰਾਹ ਆਉਂਦਾ ਸੀ ਪੱਕਾ, ਤੇ ਨਹੀਂ ਤਾਂ ਉਹ ਕੱਚੇ ਰਾਹ ਹੀ ਆਉਂਦਾ ਸੀ। ਤੇ ਕਹਿੰਦਾ ਰੇਤਾ ਅੱਗ ਬਣ ਜਾਂਦਾ ਗਰਮੀ ਦੇ ਵਿੱਚ ਨਾ, ਰੇਤਾ ਪੈਰ ਨਹੀਂ ਧਰ ਹੁੰਦਾ। ਹਾਂ, ਤੇ ਕਹਿੰਦਾ ਜੁੱਤੀ ਦੇ ਵਿੱਚ ਵੀ ਜਿਹੜਾ ਪੈ ਜਾਂਦਾ ਸੀ ਉਹ ਵੀ ਐਂ ਲੱਗਦਾ ਜਿਵੇਂ ਕੋਲੇ ਪਾਏ ਹੁੰਦੇ। ਕਹਿੰਦਾ ਯਾਰ ਅਸੀਂ ਉੱਥੋਂ ਤੱਤਾ ਤੱਤਾ ਕਰਕੇ ਗੱਡਾ ਕੱਢ ਲਿਆਉਂਦੇ ਸੀ, ਜਿਹਦੇ ਰਾਹ 'ਚ ਭਖੜਾ ਵੀ ਵੱਜੀ ਜਾਣਾ, ਜੁੱਤੀ 'ਚ ਵੀ ਪੈ ਜਾਣਾ। ਕਹਿੰਦਾ ਯਾਰ ਤੁਹਾਡੇ ਕੋਲ ਤਾਂ ਫੇਰ ਗਾਈਡਾਂ ਮਤਲਬ ਕਿਤਾਬਾਂ ਪੜ੍ਹ ਕੇ ਕਰ ਲਓ, ਮਾਰ ਲਾ ਜ਼ੋਰ। ਹਾਂ, ਮਾਰ ਲਾ ਜ਼ੋਰ। ਯਾਰ ਕਿੱਡੀ ਔਖੀ ਗੱਲ ਕਰ ਗਿਆ ਫਿਰ। ਜੋ ਦੇਖੋ ਵੀ ਤੁਸੀਂ ਇੱਕ ਸਧਾਰਨ ਬੰਦੇ ਦੀ ਇੱਕ ਸਧਾਰਨ ਜੀ ਗੱਲ ਨੇ ਵੀ ਮੋਟੀਵੇਟ ਕਰਤਾ। ਆਪਣੇ ਨਾਲ ਕੁਝ ਹੋਰ ਕਾਲਰ ਜਿਹੜੇ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਦੇ ਆ। ਕਰਨੈਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਾਰੇ ਭੈਣਾਂ ਭਰਾਵਾਂ ਨੂੰ ਸਵਾਲ ਆ ਜੀ ਵੀ ਚਿੰਤਾ ਹੋਣੀ ਕਾਹਤੇ ਨਹੀਂ ਚਾਹੀਦੀ ਜੀ। ਕਿਉਂ? ਚਿੰਤਾ ਤੋਂ ਪਹਿਲਾਂ ਸਾਨੂੰ ਏਦਾਂ ਦਾ ਵਿਚਾਰ ਕਰਨਾ ਚਾਹੀਦਾ ਵੀ ਉਮਰ ਦੇ ਹਿਸਾਬ ਦੇ ਨਾਲ ਡੈਟ ਫ੍ਰੀ ਕਦੋਂ ਹੋਣਾ ਚਾਹੀਦਾ। ਜੀ ਜੀ। ਜਾਂ ਏਦਾਂ ਕਰ ਲਓ ਵੀ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇ ਦਾਂ ਵੀ ਮੈਂ ਤੇ ਮੇਰਾ ਕਾਕਾ ਤੇ ਇੱਕ ਲੜਕੀ ਸਾਡੇ, ਅਸੀਂ ਤਿੰਨਾਂ ਜਾਣਿਆਂ ਦੇ ਕੋਲ 17 ਬੈਡਰੂਮ ਦੇ ਘਰ ਵਾ, 3 ਜਿਹੜੇ ਕਿ ਸਾਨੂੰ ਬਹੁਤਾ ਵੀ ਲੋੜ ਹੋਵੇ ਤਾਂ 6 ਬੈਡਰੂਮ ਚਾਹੀਦਾ। ਹੁਣ ਮੈਂ ਤਾਂ ਉਹ ਏਦਾਂ ਦੇ ਮਤਲਬ ਕਿ ਬੰਦੇ ਦੇਖਦਾ ਵੀ ਇੱਥੇ ਆ ਕੇ ਅਸੀਂ ਇਹ ਸਿੱਖ ਲਿਆ ਵੀ 2 ਲਿਵਿੰਗ ਰੂਮ ਚਾਹੀਦੇ ਆ, ਵਰਤਦੇ ਸਾਰੇ ਹੀ ਇੱਕ ਵਾ ਜੀ। ਤੇ ਦੂਸਰਾ ਜਿਹੜੀ ਚਿੰਤਾ ਆਪ ਪਾਈ ਉਹਦਾ ਤਾਂ ਕੋਈ ਇਲਾਜ ਹੀ ਹੈ ਨਹੀਂ। ਚਾਹੇ ਤੁਸੀਂ ਰੇਡੀਓ ਸ਼ੋਅ ਕਰ ਲਓ, ਚਾਹੇ ਤੁਸੀਂ ਮਤਲਬ ਕਿ ਕੋਈ ਕਨਵੈਨਸ਼ਨ ਕਰ ਲਓ, ਜਾਂ ਕਿਸੇ ਸਿਆਣੇ ਦੀ ਸਲਾਹ ਲਾ ਲਓ। ਜਿੱਦਾਂ ਮੈਨੂੰ 2 ਬੈਡਰੂਮ ਦਾ ਘਰ ਚਾਹੀਦਾ, ਮੈਂ ਬਣਾਇਆ 12 ਬੈਡਰੂਮ ਦਾ, ਨਾ ਮੇਰੇ ਕੋਈ ਆਉਂਦਾ ਨਾ ਕੋਈ ਜਾਂਦਾ, ਤੇ ਫਿਰ ਮੈਂ ਤੁਹਾਨੂੰ ਫੋਨ ਕਰਕੇ ਪੁੱਛਦਾ ਵੀ ਮੈਨੂੰ ਚਿੰਤਾ ਆ, ਚਿੰਤਾ ਦਾ ਕੋਈ ਇਲਾਜ ਕਰੋ ਜੀ। ਤੀਜੀ ਗੱਲ, ਸਾਡਾ ਸਾਰੇ ਹੀ ਭਰਾਵਾਂ ਦਾ ਮੈਂ ਦੇਖਿਆ, ਜਿਹੜੇ ਸਾਡੀ ਉਮਰ ਦੇ ਲੋਕ ਆ, ਉਹਨਾਂ ਸਾਰਿਆਂ ਦਾ ਹੀ ਖਾਣਾ ਇੱਕੋ ਆ। ਤਕਰੀਬਨ ਖਾਣਾ ਅਸੀਂ ਸਾਰੇ ਹੀ ਪੰਜਾਬੀ ਭੈਣ ਭਰਾ ਇੱਕੋ ਜਿਹਾ ਹੀ ਖਾਣਾ ਖਾਂਦੇ ਆ। ਉਹ ਅਸੀਂ ਆਪਣਾ ਪ੍ਰੋਡਿਊਸ ਕਰਨੋਂ ਹਟ ਗਏ। ਅਸੀਂ ਬਾਜ਼ਾਰ ਫ੍ਰੀ ਨਹੀਂ ਹੋਏ। ਅਸੀਂ ਬਾਜ਼ਾਰ ਨੂੰ ਚੀਜ਼ ਕਈ ਵਾਰੀ $1 ਦੀ ਲੈਣ ਜਾਂਦੇ ਆ, ਸਾਡਾ ਗੈਸ ਹੀ ਆਪਾਂ $4-5 ਤੋਂ ਲੱਗ ਜਾਂਦਾ। ਚਿੰਤਾ ਹੁਣ ਦੇਖੋ, ਮੈਂ ਤਾਂ ਕੱਲ ਆਪਣਾ ਮਿੱਠਾ ਕੱਢ ਲਿਆ 20 ਪਾਉਂਡ, ਠੀਕ ਹੈ, ਤੇ ਪਿੱਛੋਂ ਬੱਕਰੀ ਚੋ ਲਈ ਉਹ ਇੱਕ ਜੱਗ ਦੁੱਧ ਦਾ ਉਹਨ ਦੇ ਦਿੱਤਾ। ਬਾਹਰੋਂ ਬਰੋਕਲੀ ਤੋੜ ਕੇ ਤਾਂ ਇੱਕ ਗੋਭੀ ਦਾ ਫੁੱਲ ਤੋੜ ਕੇ ਤਾਂ 4 ਸ਼ਗਮਲ ਤੋੜੇ ਤੇ 4 ਦਿਨ ਦੀ ਸਾਡੇ ਕੋਲ ਸਬਜ਼ੀ ਬਣ ਜਾਣੀ ਆ। ਜੀ। ਚਿੰਤਾ ਹੈ ਹੀ ਨਹੀਂ ਕੋਈ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਬੇਵਕੂਫ ਹਾਂ ਤੇ ਸਾਨੂੰ ਕੋਈ ਚਿੰਤਾ ਨਹੀਂ ਪਈ ਵੀ ਦੁਨੀਆ ਕਿੱਦਾਂ ਵੱਸਦੀ, ਅਸੀਂ ਓਦਾਂ ਨਹੀਂ ਵੱਸਣਾ। ਉਦੋਂ ਚਿੰਤਾ ਸਿੱਧਾ ਹੀ ਕਰ ਜਾਂਦੀ ਆ when we become people pleaser. We please people. ਕਿਸੇ ਦਿਨ ਤੁਸੀਂ ਟੌਪਿਕ ਰੱਖਿਓ ਤਾਂ ਮੈਨੂੰ ਸੱਦਿਓ, ਤਾਂ ਮੈਂ ਉੱਥੇ ਤੁਹਾਨੂੰ ਆਪਸ ਦੀਆਂ ਕਹਾਣੀਆਂ ਦੁੱਖ ਦੀਆਂ ਦੱਸੂਗਾ ਵੀ ਲੋਕਾਂ ਨੂੰ ਕਿਸੇ ਹੱਦ ਤੱਕ ਖੁਸ਼ ਕਰਨਾ ਚਾਹੀਦਾ। ਅਸੀਂ ਲੋਕਾਂ ਨੂੰ ਖੁਸ਼ ਕਰਦੇ we sometimes forget ourselves. ਅਸੀਂ ਆਪਣਾ ਮੋਸਟਲੀ ਏਦਾਂ ਹੀ ਹੁੰਦਾ ਜੀ ਪੀਪਲ ਪਲੀਜ਼ਰ ਦੇ ਵਿੱਚ। ਹਾਂਜੀ, ਏਦਾਂ ਹੀ ਹੁੰਦਾ। ਜਦੋਂ ਤੁਸੀਂ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗ ਜਾਂਦੇ ਤੇ ਆਪਣੇ ਆਪ ਨੂੰ ਕਦੀ ਖੁਸ਼ ਹੀ ਨਹੀਂ ਕਰ ਪਾਉਂਦੇ। ਇਹੀ ਚੀਜ਼ਾਂ ਆ, ਉਸੇ ਚੀਜ਼ ਦੀ ਫਿਕਰ ਰਹਿੰਦੀ ਹੈ ਵੀ ਦੂਜੇ ਨੂੰ ਖੁਸ਼ ਕਿੱਦਾਂ ਕਰਨਾ। ਥੈਂਕ ਯੂ ਕਰਨੈਲ ਜੀ, ਬੜੀ ਮਿਹਰਬਾਨੀ। ਸੋ ਸਟ੍ਰੈਸ ਜਿੱਦਾਂ ਮੈਂ ਕਿਹਾ ਵੀ ਇਹ ਤਾਂ ਆਉਂਦੇ ਰਹਿਣੇ ਜੀ। ਇਹ ਆ ਵੀ ਤੁਸੀਂ ਰਿਐਕਟ ਕਿੱਦਾਂ ਕਰਦੇ ਨਾ ਉਹਦੀ ਚੀਜ਼ ਦੇ ਉੱਤੇ, ਉਹ ਚੀਜ਼ਾਂ ਮੈਟਰ ਕਰਦੀਆਂ। ਸਟ੍ਰੈਸ ਹੁਣ ਇਹ ਤਾਂ ਹੁਣ ਫਿਰ ਜਾਣ ਬੁੱਝ ਕੇ ਆ ਵੀ ਘਰ ਚਾਹੀਦਾ ਹੋਊਗਾ 4-5 ਬੈਡਰੂਮ ਦਾ ਬਣਾਇਆ ਜਾਂ 17 ਦਾ ਆ, ਤੇ ਉਹ ਨਿਜ਼ਾਮ ਦੀ ਸਫਾਈ ਦੀ ਉਸ ਚੀਜ਼ ਦੀ ਆ ਚਿੰਤਾਵਾਂ ਤਾਂ ਫਿਰ ਆਪਣੀ ਆਪੇ ਜਿਹੜੀਆਂ ਉਹ ਵਧਾਉਣ ਵਾਲੀਆਂ ਗੱਲਾਂ ਜੀ। ਇਹ ਸਬਰ ਦੇ ਵਿੱਚ ਪੂਰੀ ਹੋਣ ਦੀ ਹੋਣੀ ਚਾਹੀਦੀ। ਬੇਲੋੜੀ ਚੀਜ਼ ਵੱਧ ਗਈ ਉਹਦੀ ਨਹੀਂ ਹੋਣੀ ਚਾਹੀਦੀ। ਹਾਂ, ਉਹ ਚੀਜ਼ਾਂ ਤਾਂ ਜਿਹੜੀਆਂ ਹੈ ਹੀ। ਆਪਣੇ ਨਾਲ ਅਗਲੇ ਕਾਲਰ ਜਿਹੜੇ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਜਕਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਬਾਈ ਜੀ ਕਹਿੰਦੇ ਸੀ ਚਿੰਤਾ, ਮੈਂ ਤਾਂ ਹੁਣੇ ਰੇਡੀਓ ਔਰ ਚਿੰਤਾ ਹੀ ਚਿੰਤਾ ਮਹਾਰਾਜ ਨੇ ਕਿਹਾ ਤਾਂ ਵੀ ਜੇ ਜਾਣਾ ਤਾਂ ਸਭ ਲਈ ਆ, ਪਹਿਲਾਂ ਤਾਂ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਜੀ ਤੇ ਜੇ ਇਹਦੀ ਚਿੰਤਾ ਕਰਾਂਗੇ ਤਾਂ ਫਿਕਰ ਵੀ ਕਰਾਂਗੇ ਹਰੇਕ ਚੀਜ਼ ਦਾ। ਮੇਰੇ ਕੋਲੇ ਪੈਸਾ ਹੈ ਨਹੀਂ, ਹੁਣ ਮੈਂ ਕਿਵੇਂ ਸਰਵਾਈਵ ਕਰੂੰਗਾ, ਮੈਂ ਐ ਹੋ ਗਿਆ, ਮੇਰੇ ਸਰੀਰ ਕਮਜ਼ੋਰ ਹੋ ਗਿਆ, ਮੇਰਾ ਪਰਿਵਾਰ, ਮੇਰਾ ਮੁੰਡਾ, ਮੇਰਾ ਧੀ ਦਾ ਰਿਸ਼ਤੇਦਾਰਾਂ ਦੀ ਵੀ ਸੋਚਦੇ ਆ। ਗੱਲ ਤਾਂ ਇਹ ਹੋ ਜਾਂਦਾ ਜੀ। ਜੀ ਅੱਛਾ ਜੀ, ਉਹ ਤੜਕੇ ਵਾਲਾ ਸਵਾਲ ਸੀ, ਥੋੜਾ ਜਿਹਾ ਮੈਂ ਕਰ ਲਾ, ਥੋੜਾ ਜਿਹਾ ਮੇਰੇ ਨਾ ਅੱਜ ਮਨ ਦੀ ਗੱਲ ਰਹੇਗੀ ਥੋੜੀ ਜੀ। ਉਦੋਂ ਕੱਟਿਆ ਗਿਆ ਆਈਫੋਨ ਤੇ ਉਹ ਚੱਕਰ ਇਉਂ ਸੀਗਾ ਜੀ ਵੀ ਅੱਗੇ ਨਾ ਵੇਖੋ ਮੇਰੇ ਵਰਗਾ ਜਿਹੜਾ ਕੋਈ ਜਰਦਾ ਸਿਗਰਟ ਬੱਤੀ ਲਾਉਂਦਾ ਸੀ ਨਾ ਤੇ ਉਹਨੂੰ ਸਮਝਾਉਂਦੇ ਨੇ ਗਿਆਨੀ ਸ਼ਬਦ ਲੱਗਦਾ ਹੁੰਦਾ ਸੀਗਾ। ਤੇ ਹੁਣ ਅੱਜ ਕੱਲ੍ਹ ਸੁਖਬੀਰ ਬਾਦਲ ਨੇ ਬੰਦ ਕੀਤਾ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਹਨਾ। ਤੇ ਉਹਨਾਂ ਚੋਂ ਰਲੇ ਆਏ ਜਿਹੜੇ ਹਨਾ, ਰਲੇ ਆਏ ਆ ਜਿਹੜੇ ਉਹੀ ਕਰਦੇ ਆ ਕਰਪਟ ਕੰਮ, ਜਿਵੇਂ ਉਹ ਗੱਲ ਚੱਲਦੀ ਸੀ ਬਠਿੰਡੇ ਵਾਲੇ ਦੀ। ਅੱਛਾ ਜੀ ਉਹ ਮਿੰਟੂ, ਹਾਂਜੀ ਇਸ ਗੱਲ ਤੇ ਮੈਂ ਕਹਿਣਾ ਸੀ ਵੀ ਭਾਈ ਉਹ ਤਾਂ ਉਹੋ ਹੀ ਆ, ਉਹਨਾਂ ਨੂੰ ਆਦਤਾਂ ਨਹੀਂ ਜਾਂਦੀਆਂ, ਜਿਹੜੇ ਰਲੇ ਆ ਉਹਨਾਂ ਨੇ ਨਹੀਂ ਹਟਣਾ। ਠੀਕ ਇੰਨਾ ਹੀ ਸੀਗਾ ਤੇ ਠੀਕ ਜੀ ਥੈਂਕ ਯੂ, ਬਹੁਤ ਵਧੀਆ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ ਜੀ। ਜੀ ਇਹਨਾਂ ਦੇ ਵੀ ਗੱਲ ਰਹਿ ਗਈ ਸੀ, ਕਹਿੰਦੇ ਵੀ ਅੱਜ ਕੱਢ ਹੀ ਦੇਣੀ, ਨਿਕਲ ਗਈ, ਵਧੀਆ ਹੋ ਗਿਆ। ਚਲੋ ਕੋਈ ਗੱਲ ਨਹੀਂ, ਠੀਕ ਹੈ, ਚਿੰਤਾ ਨਹੀਂ ਰੱਖਣੀ ਸੀ, ਚਿੰਤਾ ਨਹੀਂ ਰੱਖਣੀ, ਉਹ ਤਾਂ ਹੀ ਤੁਹਾਡੀ ਗੱਲ ਲਈ ਹੈ ਵਿੱਚ ਵੀ, ਚਿੰਤਾ ਨਾ ਰਹਿ ਜਾਵੇ ਕਿਉਂਕਿ ਟੌਪਿਕ ਹੀ ਹੈ ਜੈਸੀ। ਹਾਂਜੀ ਹਾਂਜੀ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਇਹ ਟੌਪਿਕ ਰਾਜਕਰਮਵੀਰ ਸਿੰਘ ਜੀ ਬੜਾ ਵੱਡਾ ਹੈ। ਜੀ ਜੀ ਕਿਉਂਕਿ ਬਿਮਾਰੀਆਂ, ਦੁਸ਼ਵਾਰੀਆਂ, ਚਿੰਤਾ ਦੇ ਵਿੱਚੋਂ ਪਰਿਵਾਰਕ ਮਾਹੌਲ, ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ। ਉਮਰ ਮੁਤਾਬਕ ਚਿੰਤਾ ਇੱਕ ਜਾਇਜ਼ ਹੈ। ਜੇਕਰ ਤੁਸੀਂ ਬੱਚੇ ਹੋ, ਪੜ੍ਹਨ ਦੀ ਚਿੰਤਾ ਹੋਣੀ ਚਾਹੀਦੀ ਹੈ। ਖਿਡਾਰੀ ਨੂੰ ਸਵੇਰੇ ਉੱਠ ਕੇ ਗਰਾਊਂਡ ਜਾਣ ਦੀ ਚਿੰਤਾ ਜਾਇਜ਼ ਹੈ, ਕਿਉਂਕਿ ਜੇ ਉਧਰ ਧਿਆਨ ਹੈ ਫੇਰ ਹੀ ਟਾਸਕ ਪੂਰੇ ਹੋਣੇ ਆ। ਬੱਚੇ ਵੱਡੇ ਹੋ ਰਹੇ ਨੇ, ਵਿਆਹੁਣ ਤੱਕ ਦੀ ਚਿੰਤਾ ਜਾਇਜ਼ ਹੈ। ਪਰ ਜਿਹੜੀਆਂ ਬੇਲੋੜੇ ਅਸਾਸੇ ਜਮ੍ਹਾਂ ਕੀਤੇ ਆ, ਉਹ ਤੁਹਾਡੇ ਚਿੰਤਾ ਦਾ, ਪਹਿਲਾਂ ਹੱਕ ਮਾਰੀ ਕਰੋਗੇ ਕਿਸੇ ਦੀ, ਐਵੇਂ ਕੀ ਫਾਇਦਾ, ਫਿਰ ਚਿੰਤਾ ਦਾ ਸਬੱਬ ਬਣਨਗੇ। ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਜਾਓ, ਤੁਸੀਂ ਆਪਣੇ ਵੱਲੋਂ ਠੀਕ ਕਰੀ ਚਲੋ, ਠੀਕ ਹੈ ਨਾ। ਇਹ ਰੱਖੋ, ਰਿਸ਼ਤਿਆਂ ਦੇ ਵਿੱਚ ਵੀ ਇਦਾਂ ਹੀ ਹੈ। ਆਪਾਂ ਦੂਜੇ ਤੋਂ ਐਕਸਪੈਕਟੇਸ਼ਨਸ ਬਹੁਤ ਰੱਖ ਲੈਨੇ ਆ ਵੀ ਆ ਇਦਾਂ ਕਰੇ, ਆ ਉਦਾਂ ਕਰੇ, ਮੇਰੇ ਲਈ ਇਦਾਂ ਹੋਣਾ ਚਾਹੀਦਾ, ਉਦਾਂ ਕਰੇ। ਤੁਸੀਂ ਆਪਣਾ ਨਿਭਾਈ ਜਾਓ, ਅਗਲਾ ਕਰਦਾ ਨਹੀਂ ਕਰਦਾ, ਜਿਹੜਾ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ ਨਾ, ਜੇ ਉਹਦੀ ਫਿਕਰ ਕਰੀ ਰੱਖੋਗੇ, ਜਿਹੜਾ ਮਾੜਾ ਮੋਟਾ ਵੀ ਤੁਹਾਡਾ ਰਿਸ਼ਤਾ ਬਚਿਆ ਹੁੰਦਾ ਉਹ ਵੀ ਟੁੱਟ ਜਾਂਦਾ। ਆਪਾਂ ਜ਼ਿਆਦਾ ਉਮੀਦਾਂ ਲਾ ਰੱਖਦੇ ਆ ਤੇ ਹੁੰਦਾ ਉਹ ਉਦਾਂ ਹੋਣਾ ਨਹੀਂ ਹੁੰਦਾ ਕਦੀ ਵੀ। ਜਮਾਉਣਿਆ ਤੇ ਫਰਜ਼ ਵੀ ਸਮਝੋ। ਹਾਂਜੀ, ਮਤਲਬ ਤੁਸੀਂ ਉਹਨਾਂ ਕੀ ਕਰੋ, ਉਹਨਾਂ ਕੀ ਰੱਖੋ ਜਿੰਨਾ ਕੁ ਤੁਹਾਡੇ ਕੰਟਰੋਲ ਦੇ ਵਿੱਚ। ਤੁਸੀਂ ਕਹਿ ਸਕਦੇ ਆ ਕਿਸੇ ਨੂੰ, ਕਹਿ ਲਓ, ਧੱਕਾ ਕਰੂੰਗੇ, ਅਗਲੇ ਨੇ ਵੀ ਔਖਾ ਹੋਣਾ, ਮੈਂ ਵੀ ਔਖਾ ਹੋਣਾ, ਦੂਜੇ ਦੋਵਾਂ ਨੇ ਜਿਹੜਾ ਉਹ ਔਖਾ ਹੋਣਾ, ਤੇ ਉਹ ਉੱਥੇ ਤਕਰਾਰਾਂ ਜਿਹੜੀਆਂ ਫਿਰ ਵੱਧਦੀਆਂ। ਜਿਹੜੀ ਚੀਜ਼ ਤੁਸੀਂ ਪੜ੍ਹਾਈ ਕਰ ਸਕਦੇ, ਤੁਸੀਂ ਆਪਣੇ ਵੱਲੋਂ ਜ਼ੋਰ ਲਾ ਸਕਦੇ ਆ। ਹੁਣ ਪੇਪਰ ਕਈ ਵਾਰੀ ਔਖਾ ਆ ਜਾਂਦਾ, ਕਈ ਵਾਰੀ ਸੌਖਾ ਆ ਜਾਂਦਾ, ਉਹ ਤੁਹਾਡੇ ਹੱਥ ਵੱਸ ਨਹੀਂ। ਤੁਸੀਂ ਆਪਣਾ ਬੈਸਟ ਕਰ ਸਕਦੇ ਆ। ਹੋ ਸਕਦਾ ਵੀ ਉਹ 'ਚੋਂ ਪਾਸ ਹੋ ਜਾਓ, ਹੋ ਸਕਦਾ ਫੇਲ ਵੀ। ਜੇ ਫੇਲ ਵੀ ਹੋ ਗਏ ਤਾਂ ਜ਼ਿੰਦਗੀ ਨਹੀਂ ਮੁੱਕਦੀ, ਉਹ ਦੁਬਾਰਾ ਮੌਕਾ ਮਿਲਦਾ ਰਹਿੰਦਾ। ਜਦੋਂ ਪੇਪਰ ਫੇਲ ਹੋਏ ਤੇ ਜ਼ਿੰਦਗੀ ਤੁਹਾਨੂੰ ਦੁਬਾਰਾ ਯੂਨੀਵਰਸਿਟੀਆਂ ਮੌਕਾ ਦੇ ਦਿੰਦੀਆਂ, ਤੇ ਜ਼ਿੰਦਗੀ 'ਚ ਵੀ ਇਦਾਂ ਹੀ ਆ। ਜੇ ਫੇਲ ਹੋ ਗਏ ਕਿਸੇ ਚੀਜ਼ ਦੇ ਵਿੱਚ ਤਾਂ ਦੈਟਸ ਓਕੇ, ਪਾਰਟ ਆਫ ਲਾਈਫ। ਇੱਕ ਫਰਕ ਇੰਨਾ ਕੁ ਜ਼ਰੂਰ ਹੈ ਵੀ ਪੜ੍ਹਾਈ ਦੇ ਵਿੱਚ ਤੁਸੀਂ ਲੈਸਨ ਨੂੰ ਪੜ੍ਹਦੇ ਆ, ਫਿਰ ਤੁਹਾਨੂੰ ਕੁਐਸਚਨ ਪੇਪਰ ਆਉਂਦਾ, ਫਿਰ ਪੇਪਰ ਦੇਣਾ ਪੈਂਦਾ। ਪਰ ਜ਼ਿੰਦਗੀ ਥੋੜੀ ਜਿਹੀ ਉਲਟ ਹੈ, ਇਹ ਤੁਹਾਨੂੰ ਪੇਪਰ ਲੈ ਕੇ ਫਿਰ ਲੈਸਨ ਦਿੰਦੇ। ਨਹੀਂ, ਇਹ ਆਈ ਥਿੰਕ ਮੈਂ ਪੂਰੀ ਤਰ੍ਹਾਂ ਇਸ ਚੀਜ਼ ਦੇ ਨਾਲ ਐਗਰੀ ਨਹੀਂ ਆ। ਇਸ ਲਈ ਵੀ ਪ੍ਰਵੀਨ, ਜਦੋਂ ਆਪਾਂ ਜ਼ਿੰਦਗੀ 'ਚ ਵਿਚਰਦੇ ਆ, ਦੁਨੀਆ ਦੇ ਵਿੱਚ ਵਿਚਰਦੇ ਆ, ਉਹ ਆਪਾਂ ਨੂੰ ਸਿਖਾਈ ਜਾ ਰਹੀ ਹੁੰਦੀ ਆ। ਤੁਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਖੋਲ ਕੇ ਸਿੱਖ ਰਹੇ ਆ ਕਿ ਨਹੀਂ, ਇਹ ਤੁਹਾਡੇ ਤੇ ਆ। ਇਹ ਵੀ ਗੱਲ ਹੈ, ਠੀਕ ਹੈ ਨਾ। ਹੁਣ ਤੇਰੇ ਨਾਲ ਕੁਝ ਹੋਇਆ, ਲੈਸਨ ਕਿਸੇ ਨਾ ਕਿਸੇ ਦੇ ਨਾਲ ਕੁਛ ਨਾ ਕੁਛ ਹੋਇਆ ਹੀ ਹੁੰਦਾ, ਉਹ ਤੋਂ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੀ ਮਿਲਦਾ। ਤੁਸੀਂ ਸਿੱਖਣਾ ਕਿ ਨਹੀਂ ਸਿੱਖਣਾ ਤੇ ਤੁਹਾਡੀ ਮਰਜ਼ੀ ਆ। ਜੇ ਕਹੂੰਗਾ ਵੀ ਜੇ ਮੇਰੇ ਤੇ ਆਊਗੀ ਤਾਂ ਮੈਂ ਉਦੋਂ ਹੀ ਦੇਖੂੰਗਾ, ਫਿਰ ਵੇਖੀ ਜਾਊਗੀ ਜੋ ਹੋਊਗੀ। ਆਲ ਔਰ ਨਥਿੰਗ ਵਾਲੀ ਜਿਹੜੀ ਮੈਂ ਗੱਲ ਕੀਤੀ ਸੀ, ਇਦਾਂ ਚੱਲਦਾ ਨਹੀਂ, ਇਦਾਂ ਨਹੀਂ ਹੁੰਦਾ। ਦੈਟਸ ਓਕੇ, ਇਹ ਪਾਰਟ ਆਫ ਲਾਈਫ ਆ, ਚੱਲਦਾ ਰਹਿਣਾ। ਸਿੱਖਦੇ ਰਹੋ ਨਵੀਆਂ ਚੀਜ਼ਾਂ। ਕਿਸੇ ਦੇ ਜਿਹਦੇ ਵਿੱਚ ਉਹਨੂੰ ਕਿਸੇ ਨੂੰ ਹੋਇਆ ਆ, ਪੂਰਾ ਨਹੀਂ ਕਰ ਸਕੇ, ਕਿਤੇ ਕੁਝ ਫੇਲੀਅਰ ਆ, ਤੇ ਉੱਥੇ ਸਿੱਖਣ ਨੂੰ ਆ। ਤੁਹਾਡੇ ਨਾਲ ਆ, ਕਿਸੇ ਨਾਲ ਆ, ਇਹ ਚੀਜ਼ਾਂ ਦੇ ਵਿੱਚੋਂ ਆਪਾਂ ਸਿੱਖਣਾ ਆ। ਸਟ੍ਰੈਸ ਨੂੰ ਕਿੱਦਾਂ ਜਿਹੜਾ ਆ ਉਹ ਤੁਸੀਂ ਸਟਾਪ ਕਰਨਾ ਆ, ਵਰੀਇੰਗ ਤੋਂ, ਫਿਕਰ ਤੋਂ ਜਿਹੜਾ ਆ ਉਹ ਇਹ ਆ, ਨੈਗੇਟਿਵ ਥਾਟਸ ਨੂੰ ਤੁਹਾਨੂੰ ਛੱਡਣਾ ਹੀ ਪੈਣਾ ਆ। ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਨਹੀਂ ਆ, ਉਹਦੇ ਬਾਰੇ ਸੋਚਣਾ ਤੁਸੀਂ ਬੰਦ ਕਰ ਦਿਓ। ਮੈਂ ਇਹੀ ਸੋਚਦਾ ਰਹਿ ਕੇ ਮੈਂ ਰਾਤਾਂ ਦੀ ਨੀਂਦ ਗਵਾਲਾ ਵੀ ਪ੍ਰਵੀਨ ਮੇਰੇ ਬਾਰੇ ਕੀ ਸੋਚੀ ਜਾਂਦਾ ਆ, ਤੇ ਫਿਰ ਮੇਰੀ ਨੀਂਦ ਖਰਾਬ ਹੋਈ ਹੈ, ਪ੍ਰਵੀਨ ਦੀ ਨਹੀਂ ਹੋਈ, ਹਨਾ। ਵੀ ਉਹ ਤੁਸੀਂ, ਮੈਂ ਆਪਣੇ ਆਪ ਨੂੰ ਬਿਮਾਰ ਕਰ ਰਿਹਾ, ਮੈਂ ਆਪਣੇ ਆਪ ਨੂੰ ਕਮਲਾ ਕਰ ਰਿਹਾ ਆ, ਉਹ ਨਹੀਂ ਹੈ। ਪੋਜ਼ਿਟਿਵ ਸੋਚੋ, ਆਹ ਚੀਜ਼ ਕਰਨੀ ਹੈ, ਹੋ ਜਾਊਗੀ।
ਮਿਹਰ ਰੱਖੇ ਪ੍ਰਮਾਤਮਾ, ਜੀ। ਹੋ ਜਾਊਗੀ। ਮਿਹਨਤ ਕਰੋ ਤੇ ਇਹ ਹਾਂ ਚੀਜ਼ ਜਿਹੜੀ ਉਹ ਹੋ ਜਾਊਗੀ। ਬਾਕੀ ਜਿਨ੍ਹਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਆ, ਹਾਂਜੀ। ਉਹਨਾਂ ਨੂੰ ਸਾਥ ਦੀ ਜ਼ਰੂਰਤ ਹੁੰਦੀ ਆ, ਜੀ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਆ। ਹੂੰ ਤੇ ਕਈ ਵਾਰੀ ਜਿਨ੍ਹਾਂ ਦੇ ਕੋਲ ਕੋਈ ਨਹੀਂ ਹੁੰਦਾ ਤੇ ਫਿਰ ਭਾਈ ਅੱਜ ਕੱਲ ਮੈਡੀਕਲ ਹੈਲਪ ਵੀ ਅਵੇਲੇਬਲ ਆ। ਅਵੇਲੇਬਲ ਉਹ ਚੀਜ਼ਾਂ ਜਿਹੜੀਆਂ ਕਰੋ। ਆਪਣੀ ਕਮਿਊਨਿਟੀ ਦੇ ਵਿੱਚ ਚੀਜ਼ਾਂ ਘੱਟ ਨੇ, ਕਿਉਂਕਿ ਆਪਣੀ ਜਿਹੜੀ ਸੁਸਾਇਟੀ, ਆਪਣਾ ਜਿਹੜਾ ਸਮਾਜ ਆ, ਉਹ ਤਾਣਾ ਬਾਣਾ ਜੁੜਿਆ ਆ। ਇੱਕ ਦੂਜੇ ਨੂੰ ਆਪਾਂ ਮਦਦ ਕਰਦੇ ਆ, ਉਹਨਾਂ ਨੂੰ ਹੌਸਲਾ ਅਫਜ਼ਾਈ ਦਿੰਦੇ ਆ। ਤੇ ਜਿੱਥੇ ਨਹੀਂ ਹੈਗੀ ਉਹ ਚੀਜ਼, ਉਹ ਭਾਈ ਫਿਰ ਉਸ ਪਾਸੇ ਵੱਲ ਨੂੰ ਚਲੇ ਜਾਓ, ਅਦਰਵਾਈਜ਼ ਨਹੀਂ ਤਾਂ ਇੱਕ ਦੂਜੇ ਦੀ ਮਦਦ, ਉਹਨਾਂ ਨੂੰ ਤਾਂ ਚੱਕੋ ਸਾਰਿਆਂ ਨੂੰ। ਜੀ ਜੀ। ਆਪਣਾ ਜਿਹੜਾ ਸਮਾਜਿਕ ਢਾਂਚਾ ਮਿਲਵਰਤਨ ਵਾਲਾ ਤੇ ਸਹਿਯੋਗ, ਆਪਾਂ ਖੜ ਜਾਂਦੇ, ਬੇਸ਼ੱਕ ਮਨ ਮੁਟਾਵ ਵੀ ਹੋ ਜਾਂਦੇ ਪਰ ਫਿਰ ਵੀ ਆਪਾਂ ਖੜ ਜਾਈਏ। ਹਾਂ, ਉਹ ਓਵਰ ਜਨਰਲਾਈਜ਼ ਜਿਹੜੀਆਂ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਦੇ ਨਾਲ ਇੱਕ ਨੈਗੇਟਿਵ ਹੋਇਆ ਨਾ ਵੀ ਹਾਂਜੀ ਉਹਨੇ ਆਹ ਚੀਜ਼ ਟਰਾਈ ਕੀਤੀ, ਉਹਦੇ ਕੋਲ ਹੋਈ ਨਹੀਂ, ਮੇਰੇ ਨਾਲ ਵੀ ਉਦਾਂ ਹੀ ਹੋ ਜਾਣੀ। ਤੂੰ ਤਾਂ ਜੇ ਟਰਾਈ ਵੀ ਨਹੀਂ ਕੀਤਾ ਵੀ ਇਹ ਚੀਜ਼ ਪਹਿਲਾਂ ਹੀ ਇਸ ਦੀ ਫਿਕਰ ਕਰਕੇ ਜਿਹੜਾ ਉਹ ਕਰੀ ਜਾਣਾ ਵੀ ਇਹ ਤਾਂ ਵਰਸਟ ਕੇਸ ਸਿਨੈਰੀਓ। ਹੁਣ ਪਾਇਲਟ ਕਹਿੰਦਾ ਜਦੋਂ ਜਹਾਜ਼ 'ਚ ਜਾਂਦੇ ਆ, ਵੀ ਆਰ ਇਨ ਫॉर ਸਮ ਟਰਬੂਲੈਂਸ, ਵੀ ਥੋੜੀ ਹਵਾ ਤੇਜ਼ ਆ, ਹਿੱਲੂਗਾ ਜੱਲੂਗਾ। ਇਹਦਾ ਮਤਲਬ ਇਹ ਥੋੜੀ ਵੀ ਜਹਾਜ਼ ਕ੍ਰੈਸ਼ ਹੋਣ ਲੱਗਾ। ਜੇ ਹੁਣ ਤੁਸੀਂ ਸੋਚੋ ਵੀ ਨਹੀਂ ਤੇ ਵੀ ਹੁਣ ਤਾਂ ਮਰ ਗਏ, ਵੀ ਇਹ ਤਾਂ ਹੋ ਗਿਆ ਜੀ ਕੰਮ। ਏਦਾਂ ਨਹੀਂ ਜਿਹੜਾ ਉਹ ਚੱਲਦਾ। ਸੋ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਾਲ ਨੇ। ਇਹ ਜਦੋਂ ਆਈ ਉਦੋਂ ਆਈ ਜਾਣੀ ਆ, ਉਹ ਡਿਫਰੈਂਟ ਥਿੰਗ ਆ। ਤੇ ਪਰ ਇਹ ਆ ਵੀ ਜੇ ਤੁਸੀਂ ਲੋੜੋਂ ਵੱਧ ਸੋਚੀ ਜਾਓਗੇ ਕਿਸੇ ਚੀਜ਼ ਦੇ ਬਾਰੇ, ਉਹਦਾ ਸਟ੍ਰੈਸ ਲੈ ਕੇ ਬਹਿ ਜਾਓਗੇ, ਤਾਂ ਉਹਨੇ ਤੁਹਾਨੂੰ ਲੈ ਕੇ ਬਹਿ ਜਾਣਾ ਤੇ ਉਹ ਡਿਪਰੈਸ਼ਨ ਵੱਲ ਨੂੰ ਧੱਕੂਗਾ। ਯੂ ਡੋਨਟ ਨੋ ਉਹਦਾ ਐਂਡ ਕਿੱਥੇ ਆ, ਕੋਈ ਪਤਾ ਨਹੀਂ। ਹੌਸਲਾ ਰੱਖੋ ਤੇ ਇੱਕ ਦੂਜੇ ਦੀ ਮਦਦ ਕਰੋ। ਬਿਲਕੁਲ, ਜਾਂ ਪੰਜਾਬੀ 'ਚ ਕਹਿੰਦੇ ਨੇ ਚੜ੍ਹਦੀ ਕਲਾ 'ਚ ਰਹੋ। ਚੜ੍ਹਦੀ ਕਲਾ ਦੇ ਜਿਹੜੇ ਵਿਚਾਰ ਆ ਉਹ ਆਪਾਂ ਰੱਖਣੇ ਆ, ਕੋਈ ਗੱਲ ਨਹੀਂ। ਠੀਕ ਹੈ। ਤੇ ਹੁਣ ਆਪਾਂ ਜਿਹੜੇ ਉਹ ਇਜਾਜ਼ਤ ਲੈਣੇ ਆ ਜੀ। ਬਿਲਕੁਲ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।